अस्सलाम वालेकुम नाजरीन, बुलेखा टीवी ਦੇ ਨਾਲ ਮੈਂ ਹਾਂ ਆਜ਼ਮ ਤੌਕੀਰ। ਨਾਜ਼ਰੀਨ, ਜਦੋਂ ਦੀ ਸੀਸੀਡੀ ਬਣੀ ਹੈ ਉਦੋਂ ਦੀ ਜਰਾਇਮ ਵਿੱਚ ਕਾਫੀ ਹੱਦ ਤੱਕ ਕਮੀ ਵਾਕਿਆ ਹੋਈ ਹੈ, ਲੇਕਿਨ ਸੀਸੀਡੀ ਦੇ ਹਵਾਲੇ ਨਾਲ ਮੁਖਤਲਿਫ ਲੋਕਾਂ ਦੀ ਮੁਖਤਲਿਫ ਰਾਏ ਸੀ ਕਿ ਆਮ ਬਦਮਾਸ਼ ਔਰ ਆਮ ਚੋਰ ਡਾਕੂਆਂ ਨੂੰ ਤੇ ਮਾਰਿਆ ਜਾ ਰਿਹਾ ਵੇ, ਲੇਕਿਨ ਤਗੜੇ ਲੋਕ ਜਿਹੜੇ ਹੈਗੇ ਨੇ ਉਹ ਬਚ ਰਹੇ ਨੇ। ਲੇਕਿਨ ਅੱਜ ਦਾ ਦਿਨ ਜਿਹੜਾ ਹੈਗਾ ਨਾ ਸੀਸੀਡੀ ਦੇ ਹਵਾਲੇ ਨਾਲ ਬਿਲਕੁਲ ਇੱਕ ਨਵਾਂ ਮੋੜ ਲੈ ਕੇ ਤਲੂ ਹੋਇਆ ਔਰ ਇਹਦੇ ਵਿੱਚ ਇੱਕ ਬੜਾ ਵੱਡਾ ਬੰਦਾ ਮਾਰਿਆ ਗਿਆ ਜਿਹਦਾ ਬਹੁਤ ਦੁਨੀਆ ਪੂਰੀ ਦੇ ਉੱਤੇ ਬਤੌਰ ਅੰਡਰਵਰਲਡ ਡਾਨ ਉਹਦਾ ਚਰਚਾ ਸੀ ਔਰ ਉਹਦਾ ਨਾਂ ਸੀ ਤੀਫੀ ਬੱਟ। ਤੀਫੀ ਬੱਟ ਕੌਣ ਸੀ ਔਰ ਇਹਨੇ ਬਦਮਾਸ਼ੀ ਦੀ ਦੁਨੀਆ 'ਚ ਕਿਵੇਂ ਕਦਮ ਰੱਖਿਆ ਔਰ ਕਿਹੜੇ ਕਿਹੜੇ ਕੇਸਿਸ ਦੇ ਵਿੱਚ ਮੁਲਵਸ ਰਿਹਾ, ਕਿੰਨੇ ਬੰਦੇ ਇਹਨੇ ਮਾਰੇ ਜਾਂ ਮਰਵਾਏ ਔਰ ਇਹ ਕਦੋਂ ਦੁਬਈ ਨਸ ਗਿਆ, ਵਾਪਸੀ ਦੇ ਉੱਤੇ ਇਹਦਾ ਅੰਜਾਮ ਕੀ ਹੋਇਆ, ਇਸ ਹਵਾਲੇ ਨਾਲ ਤੁਹਾਨੂੰ ਅੱਜ ਅਸੀਂ ਦੱਸਾਂਗੇ। ਔਰ ਮੇਰੇ ਨਾਲ ਨੇ ਮਾਰੂਫ ਸੀਨੀਅਰ ਕ੍ਰਾਈਮ ਰਿਪੋਰਟਰ ਆਮਿਰ ਮਿਰਜ਼ਾ ਸਾਹਿਬ, ਜਿਨ੍ਹਾਂ ਦੀ ਖਾਸ ਕਰਕੇ ਇਸ ਸਟੋਰੀ ਦੇ ਉੱਤੇ ਬਹੁਤ ਜ਼ਿਆਦਾ ਨਜ਼ਰ ਹੈ ਔਰ ਬਹੁਤ ਜ਼ਿਆਦਾ ਵਿਲਾਗ ਤੁਸੀਂ ਜਿਹੜੇ ਨਾ ਆਮਿਰ ਮਿਰਜ਼ਾ ਸਾਹਿਬ ਦੇ ਵੇਖ ਚੁੱਕੇ ਹੋ ਔਰ ਇਸ ਸਾਰੇ ਕੇਸ ਨੂੰ ਬਹੁਤ ਬਿਹਤਰ ਤਰੀਕੇ ਨਾਲ ਔਰ ਜਾਣਦੇ ਨੇ। ਉਹਨਾਂ ਨੂੰ ਦਾਵਤ ਦਿੱਤੀ ਹੈ ਕਿ ਸਾਡੇ ਨਾਲ ਆਓ ਔਰ ਸਾਡੇ ਨਾਲ ਸ਼ੇਅਰ ਕਰੋ ਕਹਾਣੀ। अस्सलाम वालेकुम जी। वालेकुम सलाम। सब तो पहले तो मैं ये पूछांगा ਤੁਹਾਨੂੰ कि ख्वाजा तारीफ गुलशन उर्फ तीफी बट ये कौन है और इसकी जुर्म की इब्तदा कदों हुई और किहड़े जुर्म विच मुलवस रहा? आजम साहब, ख्वाजा तारीफ गुलशन उर्फ तीफी बट ਇਹਦੇ ਮਤਲਬ ਜੇ ਮੈਂ ਤੁਹਾਨੂੰ ਸਟਾਰਟ ਲਵਾਂ ਤੇ ਇਹ ਬੇਸਿਕਲੀ ਤਾਜਰ ਬਰਾਦਰੀ ਨਾਲ ਇਹਨਾਂ ਦਾ ਤਾਲੁਕ ਸੀ ਜੀ। ਗਵਾਲ ਮੰਡੀ ਇਹਨਾਂ ਦੀ ਰਿਹਾਇਸ਼ ਸੀ, ਸਾਬਕਾ ਰਿਹਾਇਸ਼ ਜਿਹੜੀ ਹੈ, ਜਦ ਕਿ ਹੁਣ ਜਿਹੜੀ ਮੌਜੂਦਾ ਰਿਹਾਇਸ਼ ਸੀ ਤੀਫੀ ਬੱਟ ਦੀ ਉਹ ਨਸੀਰਾਬਾਦ ਦੇ ਇਲਾਕੇ ਸੀ ਜੀ। ਠੀਕ ਹੈ। ਤੀਫੀ ਬੱਟ ਤੇ ਇਹਨਾਂ ਦਾ ਇੱਕ ਕਜ਼ਨ ਗੋਗੀ ਬੱਟ ਜੀ, ਇਹ ਦੋਵੇਂ ਕਜ਼ਨ ਨੇ ਲਾਹੌਰ ਸ਼ਹਿਰ ਕੀ ਪੂਰੇ ਪੰਜਾਬ ਦੇ ਵਿੱਚ ਕੁਝ ਕਹਿ ਲਓ ਬਦਮਾਸ਼ੀ ਦੇ ਹਵਾਲੇ ਨਾਲ ਜਾਂ ਇਹਨਾਂ ਦੀ ਇੱਕ ਦੁਸ਼ਮਣੀ ਟਰੱਕਾਂ ਵਾਲਾ ਖਾਨਦਾਨ ਦੇ ਨਾਲ ਹੈਗੀ, ਉਸ ਹਵਾਲੇ ਨਾਲ ਇਹਨਾਂ ਦੀ ਬਹੁਤ ਮਸ਼ਹੂਰੀ ਹੈ। ਤੇ ਹੋਰ ਵੀ ਕੋਈ ਗਰੁੱਪਸ ਹੈ ਸਨ, ਹੋਰ ਵੀ ਲੋਕ ਨੇ ਜਿਨ੍ਹਾਂ ਦੇ ਨਾਲ ਇਹਨਾਂ ਦੀ ਦੁਸ਼ਮਣੀ ਰਹਿ ਚੁੱਕੀ ਹੈ। ਇਹਨਾਂ ਦੇ ਮੁਕੱਦਮਾਤ ਜਿਹੜੇ ਨੇ ਉਹਨਾਂ ਦੇ ਦਰਜ ਹੋਏ ਨੇ, ਉਹ ਜਿਹੜੇ ਇਹਨਾਂ ਦੇ ਮੁਖਾਲਫੀਨ ਸਨ ਉਹਨਾਂ ਦੇ ਕਤਲਾਂ ਦੇ ਮੁਕੱਦਮਾਤ। ਇਹ ਤਕਰੀਬਨ ਕਦੋਂ ਤੋਂ ਇਹ ਸਿਲਸਿਲਾ ਸ਼ੁਰੂ ਹੋਇਆ? ਮੈਂ ਤੇ ਕੋਈ 32 ਸਾਲ ਹੋ ਗਏ ਨੇ ਮੈਨੂੰ ਇਸ ਫੀਲਡ ਦੇ ਵਿੱਚ, ਜਰਨਲਿਜ਼ਮ ਦੇ ਵਿੱਚ। ਮੈਂ ਜਦੋਂ ਇਸ ਫੀਲਡ ਵਿੱਚ ਆਇਆ ਸਾਂ ਮੈਂ ਉਦੋਂ ਦਾ ਹੀ ਇਹਨਾਂ ਨੂੰ ਦੇਖਣਾ ਪਿਆ ਸਾਰੇ ਮਾਮਲਾ ਜਿਹੜੇ ਸਨ। ਠੀਕ ਹੈ। ਇੱਕ ਮੇਰੇ ਆਉਣ ਤੋਂ ਪਹਿਲੇ ਇਸ ਪ੍ਰੋਫੈਸ਼ਨ 'ਚ ਇਹਨਾਂ ਦਾ ਇੱਕ ਬੜਾ ਮਸ਼ਹੂਰ ਆਪਣਾ ਬਦਮਾਸ਼ ਗਵਾਲ ਮੰਡੀ ਦਾ ਗੁਜ਼ਰਿਆ ਰਿਆਜ਼ ਗੁੱਜਰ, ਉਹਦੇ ਨਾਲ ਵੀ ਇਹਨਾਂ ਦਾ ਕੁਝ ਝਗੜਾ ਹੋਇਆ ਸੀ ਤੇ ਇਹਨਾਂ ਦੀ ਉਹਦੇ ਨਾਲ ਆਪਸ ਵਿੱਚ ਸਾਹਮਣੇ ਗੋਲੀ ਚੱਲੀ ਸੀ। ਠੀਕ ਹੈ। ਉਹ ਬੜਾ ਮਸ਼ਹੂਰ ਇੱਕ ਵਾਕਿਆ ਹੋਇਆ ਸੀ। ਠੀਕ ਹੈ। ਤੇ ਉਸ ਤੋਂ ਬਾਅਦ ਜਦੋਂ ਮੈਂ ਆਪਣਾ ਪ੍ਰੋਫੈਸ਼ਨ ਸਟਾਰਟ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਦੇ ਕੋਈ ਹਲਕੇ ਫੁਲਕੇ ਮਾਮਲਾ ਜਿਹੜੇ ਸਨ ਉਹ ਸਾਹਮਣੇ ਆਉਂਦੇ ਰਹੇ। 94 ਦੀ ਗੱਲ ਹੈ। 94 ਦੇ ਵਿੱਚ ਅੰਦਰੂਨ ਸ਼ਹਿਰ ਦਾ ਇੱਕ ਬੜਾ ਨਾਮਵਰ ਖਾਨਦਾਨ ਹੈਗਾ ਟਰੱਕਾਂ ਵਾਲਾ ਦਾ ਖਾਨਦਾਨ ਜੀ, ਟੀਪੂ ਟਰੱਕਾਂ ਵਾਲਾ ਵਗੈਰਾ ਜੀ। ਬਿੱਲਾ ਟਰੱਕਾਂ ਵਾਲਾ ਟੀਪੂ ਟਰੱਕਾਂ ਵਾਲਾ ਦਾ ਵਾਲਿਦ ਸੀ। ਠੀਕ ਹੈ। ਔਰ ਉਹਦੇ ਨਾਂ ਤੇ ਮਤਲਬ ਉਸ ਦੌਰ ਦੇ ਵਿੱਚ ਉਹਦਾ ਨਾਂ ਚੱਲਦਾ ਸੀ, ਉਹਦਾ ਸਿੱਕਾ ਚੱਲਦਾ ਸੀ। ਠੀਕ ਹੈ। ਉਹਨਾਂ ਦੇ ਨਾਲ ਇਹਨਾਂ ਦੀ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਕੋਈ ਥੋੜੀ ਜਿਹੀ ਇੱਕ ਦੋ ਦਫਾ ਕੋਈ ਨੋਕ ਝੋਂਕ ਵੀ, ਕੋਈ ਝਗੜਾ ਵੀ ਹੋਇਆ, ਲੇਕਿਨ ਉਹ ਮਾਮਲਾ ਇਹਨਾਂ ਦੇ ਸੈਟਲ ਡਾਊਨ ਹੋ ਗਏ ਸੀ। ਠੀਕ ਹੈ। 94 ਦੇ ਵਿੱਚ 90 ਦੀ ਦਹਾਈ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਬਹੁਤ ਟੌਪ 10 ਦਾ ਇੱਕ ਬੜਾ ਦੌਰ ਰਿਹਾ। ਉਦੋਂ ਭੋਲਾ ਸੁਨਿਆਰਾ ਗੈਂਗ ਹੁੰਦਾ ਸੀ। ਉਸ ਗੈਂਗ ਦੇ ਬੜੇ ਹੀ ਖਤਰਨਾਕ ਇਸ਼ਤਿਹਾਰੀ ਹੁੰਦੇ ਸਨ। ਠੀਕ ਹੈ। ਉਹਨਾਂ ਦੇ ਵਿੱਚ ਨਾਜੀ ਬੱਟ, ਹਮਾਇੂ ਗੁੱਜਰ, ਆਜ਼ਮ ਬੱਟ, ਬਾਬਾ ਹਨੀਫਾ, ਲੱਭਾ ਮੋਟੀ ਵਾਲਾ, ਦਾਊਦ, ਸਨਾ, ਕਾਲੀ ਗੁੱਜਰ, ਮਤਲਬ ਇਸ ਤਰ੍ਹਾਂ ਕੇ ਉਹਨਾਂ ਦਾ ਇੱਕ ਗੈਂਗ ਸੀ। ਭੋਲਾ ਸੁਨਿਆਰਾ ਜਿਹੜਾ ਸਿਆਲਕੋਟ ਨਾਲ ਤਲਕ ਸੀ, ਸਿਆਲਕੋਟੀ ਸੀ ਉਹ, ਲੇਕਿਨ ਉਹਨੇ ਪੰਜਾਬ ਦੇ ਜਿੰਨੇ ਵੀ ਤਗੜੇ ਇਸ਼ਤਿਹਾਰੀ ਸਨ ਨਾ ਉਹਨਾਂ ਨੂੰ ਨਾਲ ਰਲਾ ਕੇ ਉਹਨੇ ਇੱਕ ਗੈਂਗ ਬਣਾਇਆ ਹੋਇਆ ਸੀ। ਇਸ ਗੈਂਗ ਦੇ ਵਿੱਚ ਬਾਬਾ ਹਨੀਫਾ ਜਿਹੜੇ ਸਨ ਨਾ ਉਹਨਾਂ ਦਾ ਤਾਲੁਕ ਹੈਗਾ ਸੀ ਬਿੱਲਾ ਟਰੱਕਾਂ ਵਾਲੇ ਦੇ ਨਾਲ, ਯਾਨੀ ਕਿ ਉਹਦੇ ਨਾਲ ਹੁੰਦੇ ਸਨ ਜੀ। ਇੱਕ ਵਾਕਿਆ ਪੇਸ਼ ਆਉਂਦਾ ਹੈ ਅਕਬਰੀ ਮੰਡੀ ਦੇ ਵਿੱਚ, ਉੱਥੇ ਕੋਈ ਅਮੀਰਉদ্দিন ਤਾਰਾਂ ਵਾਲਾ ਤੇ ਨਾਲ ਉਹਦੇ ਦੋ ਲੋਕ ਜਿਹੜੇ ਨੇ ਉਹ ਕਤਲ ਹੋ ਜਾਂਦੇ ਨੇ। ਉਸ ਕਤਲ ਦੀ FIR ਦਰਜ ਹੁੰਦੀ ਹੈ ਬਾਬਾ ਹਨੀਫਾ ਜਿਹੜਾ ਬਿੱਲਾ ਟਰੱਕਾਂ ਵਾਲੇ ਦੇ ਕੋਲ ਹੁੰਦਾ ਸਨ, ਨਾਲ ਬਿੱਲਾ ਟਰੱਕਾਂ ਵਾਲਾ ਦਾ ਬੇਟਾ ਟੀਪੂ ਟਰੱਕਾਂ ਵਾਲਾ, ਅਮੀਰ ਉਰਫ ਟੀਪੂ ਟਰੱਕਾਂ ਵਾਲਾ। ਠੀਕ ਹੈ। ਉਸ ਕੇਸ ਦੇ ਵਿੱਚ ਹੁੰਦਾ ਇਹ ਵੇ ਕਿ ਉਹ ਬਾਬਾ ਹਨੀਫਾ ਵਗੈਰਾ ਗ੍ਰਿਫਤਾਰ ਹੋ ਜਾਂਦੇ ਨੇ। ਠੀਕ ਹੈ। ਤੇ ਟੀਪੂ ਤੇ ਵੀ ਨਾਮਜ਼ਦ FIR ਹੁੰਦੀ ਹੈ। ਬਿੱਲਾ ਟਰੱਕਾਂ ਵਾਲਾ ਜਿਹੜਾ ਹੈ ਉਹ ਆਪਣਾ ਉਹਨੂੰ ਆਰਫ ਅਮੀਰ ਟੀਪੂ ਨੂੰ ਉਸ ਕੇਸ ਦੇ ਵਿੱਚੋਂ ਕਢਾ ਲੈਂਦਾ ਹੈ। ਠੀਕ ਹੈ। ਉਹ ਬਾਬਾ ਹਨੀਫਾ ਉੱਥੇ ਫਸ ਜਾਂਦੇ ਨੇ। ਉਹ ਉਸ ਕੇਸ ਚੋਂ ਕਿਸੇ ਵੀ ਤਰੀਕੇ ਨਾਲ ਕਲੀਅਰ ਹੋ ਕੇ ਜਾਂ ਜ਼ਮਾਨਤਾਂ ਕਰਾ ਕੇ ਕੁਝ ਅਰਸਾ ਜੇਲ੍ਹ 'ਚ ਰਹਿ ਕੇ ਬਾਹਰ ਆ ਜਾਂਦੇ। ਉਹਨਾਂ ਨੂੰ ਇਸ ਚੀਜ਼ ਦਾ ਰੰਜ ਸੀ ਕਿ ਜੀ ਬਿੱਲਾ ਟਰੱਕਾਂ ਵਾਲੇ ਨੇ ਸਾਡਾ ਸਾਥ ਨਹੀਂ ਦਿੱਤਾ, ਸਾਨੂੰ ਫਸਾ ਦਿੱਤਾ। ਠੀਕ ਹੈ। ਠੀਕ ਹੈ। ਇਹ ਚੀਜ਼ਾਂ ਉਹ ਹੈਗੀਆਂ ਜਿਹੜੀਆਂ ਕਿ ਸਾਡੇ ਸਾਹਮਣੇ ਵਕੂਫ ਪਜ਼ੀਰ ਹੁੰਦੀਆਂ ਰਹੀਆਂ ਨੇ। ਬਿਲਕੁਲ ਸਹੀ। ਸਾਰੇ ਮਾਮਲੇ ਸਾਡੇ ਸਾਹਮਣੇ ਅਸੀਂ ਰਿਪੋਰਟ ਕੀਤੇ ਨੇ ਉਸ ਦੌਰ ਦੇ ਵਿੱਚ। ਤੇ ਜਦੋਂ ਇਹਨਾਂ ਦਾ ਮਾਮਲਾ ਸ਼ੁਰੂ ਹੁੰਦਾ ਹੈ
ਤੇ ਉਹ ਟੀਪੂ ਟਰੱਕਾਂ ਵਾਲੇ ਦੇ ਵਾਲਿਦ ਨੂੰ ਜਿਹੜਾ ਨਾ ਧਮਕੀਆਂ ਵੀ ਲਾਉਂਦੇ ਨੇ, ਟੀਪੂ ਨੂੰ ਵੀ ਧਮਕੀਆਂ ਲਾਉਂਦੇ ਨੇ। ਉਹ ਇੱਕ ਦਫਾ ਅਟੈਕ ਕਰਦੇ ਨੇ ਉੱਥੇ ਅੱਡੇ ਦੇ ਉੱਤੇ। ਅੱਛਾ, ਤੁਸੀਂ ਅੱਡਾ ਜੇ ਦੇਖਿਆ ਹੋਵੇ ਨਾ, ਬਾਹਰੋਂ ਮੇਨ ਰੋਡ ਤੋਂ ਕਾਫੀ ਅੰਦਰ ਜਾ ਕੇ ਅੰਦਰ ਜਾ ਕੇ ਜਗ੍ਹਾ ਹੈ ਸਾਰੀ, ਇਹਨਾਂ ਕੋਲ ਬਹੁਤ ਵੱਡੀ ਜਗ੍ਹਾ ਹੈ ਉੱਥੇ ਜਿੱਥੇ ਇਹਨਾਂ ਨੇ ਆਪਣਾ ਅੱਡਾ ਬਣਾਇਆ। ਉਹ ਉੱਥੋਂ ਸ਼ਾਲਮੀ ਚੌਕ ਵਾਲਾ ਜਿਹੜਾ ਸ਼ਾਲਮੀ ਚੌਕ, ਉਸ ਅੱਡੇ ਤੋਂ ਅੰਦਰ ਆ ਕੇ ਔਰ ਅਟੈਕ ਕਰਕੇ ਬਾਹਰ ਨਿਕਲਣਾ ਹੀ ਬੜਾ ਕੰਮ ਹੈਗਾ ਜੀ। ਬਿਲਕੁਲ, ਉਸ ਤੋਂ ਇਲਾਵਾ ਉਹ ਇੱਕੋ ਹੀ ਰਸਤਾ ਹੈਗਾ, ਹੋਰ ਕੋਈ ਰਸਤਾ ਨਹੀਂ ਹੈ। ਠੀਕ ਉਹ ਹੈ, ਇੱਕ ਵਾਰੀ ਉੱਥੇ ਆਉਂਦੇ ਨੇ, ਅਟੈਕ ਕਰਦੇ ਨੇ। ਉੱਥੇ ਟੀਪੂ ਵੀ ਹੁੰਦਾ ਜੇ, ਬਿੱਲਾ ਟਰੱਕਾਂ ਵਾਲਾ ਵੀ ਹੁੰਦਾ, ਲੇਕਿਨ ਉਸ ਅਟੈਕ ਦੇ ਵਿੱਚ ਉਹ ਕਾਮਯਾਬ ਨਹੀਂ ਹੁੰਦੇ। ਉਸ ਅਟੈਕ ਵਿੱਚ ਕੋਈ ਇੱਕ ਅੱਧਾ ਬੰਦਾ ਗੋਲੀ ਲੱਗਣ ਨਾਲ ਜ਼ਖਮੀ ਵੀ ਹੁੰਦਾ, ਲੇਕਿਨ ਇਸ਼ਤਿਹਾਰੀ ਜਿਹੜੇ ਨੇ ਵਾਪਸ ਫਰਾਰ ਹੋ ਜਾਂਦੇ। ਠੀਕ ਹੈ। ਉਸ ਤੋਂ ਬਾਅਦ ਫੌਰੀ ਬਾਅਦ ਹੀ ਨੈਕਸਟ ਡੇ ਕਹਿ ਲਓ ਜਾਂ ਕੁਝ ਦਿਨ ਬਾਅਦ, ਮੇਰਾ ਖਿਆਲ ਸ਼ਾਇਦ ਨੈਕਸਟ ਡੇ ਜਾਂ 1-2 ਦਿਨ ਬਾਅਦ ਦੀ ਗੱਲ ਹੈ, ਉਹ ਦੁਬਾਰਾ ਹਮਲਾਵਰ ਜਿਹੜੇ ਨੇ ਉੱਥੇ ਅੱਡੇ ਚ ਆਉਂਦੇ ਨੇ ਔਰ ਉਹ ਆ ਕੇ ਬਿੱਲਾ ਟਰੱਕਾਂ ਵਾਲਾ ਨੂੰ ਮਾਰ ਕੇ ਚਲੇ ਜਾਂਦੇ। ਠੀਕ ਹੈ। ਠੀਕ ਹੈ। ਹੁਣ ਇਹਦਾ FIR ਜਿਹੜੀ ਉਹ ਬਾਬਾ ਹਨੀਫਾ ਤੇ ਉਹਦੇ ਦੀਗਰ ਜਿਹੜੇ ਕੋਈ ਇਸ਼ਤਿਹਾਰੀ ਸਨ ਨਾ, ਉਹਨਾਂ ਦੇ ਦਰਜ ਹੁੰਦੀ ਹੈ, ਸਾਥੀ ਉਹਨਾਂ ਦੇ ਉਸ ਦੌਰ ਦੇ ਟੌਪ 10 ਸਨ। ਠੀਕ ਹੈ। ਹੁਣ ਜਦੋਂ ਇਹ ਮਾਮਲਾ ਹੁੰਦਾ ਹੈ, ਉਸ ਤੋਂ ਬਾਅਦ ਤੀਫੀ ਬੱਟ ਤੇ ਗੋਗੀ ਬੱਟ, ਇਹ ਵੀ ਇਹਨਾਂ ਦਾ ਨਾ ਰਿਹਾਇਸ਼ ਦਾ ਫਾਸਲਾ ਬਹੁਤ ਘੱਟ ਹੈ ਉੱਥੋਂ, ਵਿੱਚੋਂ ਇੱਕ ਉਹ ਵਾਸਾ ਵਾਲਾ ਬਾਜ਼ਾਰ ਹੈਗਾ ਤੇ ਉਹ ਉੱਥੇ ਆਪਣਾ ਸ਼ਾਲਮੀ ਚੌਕ ਤੇ ਗਵਾਲ ਮੰਡੀ ਦਾ ਕਰੀਬ ਇਹਨਾਂ ਦੂਰੀ ਨਹੀਂ ਹੈ। ਸ਼ਹਿਰਦਾਰ ਨੇ ਦੋਵੇਂ, ਅੰਦਰੂਨ ਸ਼ਹਿਰ ਨਾਲ ਤਲਕ ਸੀ ਉਹਨਾਂ ਦਾ। ਤੇ ਇੱਕ ਕਹਿ ਲਵੋ ਕਿ ਹਰ ਕੋਈ ਜਿਹੜਾ ਸੀ ਨਾ ਉਸ ਇਲਾਕੇ ਦੇ ਵਿੱਚ ਆਪਣੀ ਚੁਦਰਾਹਟ ਕਹਿ ਲਵੋ ਜਾਂ ਆਪਣੇ ਅਸਰ ਤੇ ਦਬਦਬਾ ਜਿਹੜਾ ਉਹ ਰੱਖਦਾ ਸੀ, ਉਹਨਾਂ ਦੀ ਕੋਸ਼ਿਸ਼। ਅੱਛਾ, ਇਹ ਜਿਹੜਾ ਬਿੱਲਾ ਕਤਲ ਹੋਇਆ, ਇਹਦੇ ਵਿੱਚ ਇਹਨਾਂ ਦਾ ਨਾਂ ਨਹੀਂ ਸੀ ਤੀਫੀ ਹੋਰਾਂ ਦਾ? ਇਹਨਾਂ ਦੇ ਖਿਲਾਫ FIR ਦਰਜ ਨਹੀਂ ਸੀ। FIR ਨਹੀਂ ਸੀ। ਠੀਕ ਹੈ। ਹੁੰਦਾ ਇਹ ਵੇ ਕਿ ਜਿਨ੍ਹਾਂ ਨੇ ਆਪਣਾ ਬਿੱਲਾ ਟਰੱਕਾਂ ਵਾਲਿਆਂ ਨੂੰ ਮਾਰਿਆ ਸੀ ਨਾ, ਇਸ਼ਤਿਹਾਰੀਆਂ ਨੂੰ, ਇਸ਼ਤਿਹਾਰੀ ਤੁਹਾਨੂੰ ਪਤਾ ਹੈ ਕਿ ਉਹ ਉਹਨਾਂ ਦਾ ਕੋਈ ਘਰ-ਬਾਰ ਕੋਈ ਨਹੀਂ ਹੁੰਦਾ। ਬਿਲਕੁਲ ਇਸ ਤਰ੍ਹਾਂ ਹੀ ਉਹ ਮਫਰੂਰ ਹੁੰਦੇ ਨੇ, ਮਫਰੂਰੀ ਕੱਟਣ ਵਾਸਤੇ ਉਹਨੂੰ ਕਿਸੇ ਨਾ ਕਿਸੇ ਦੀ ਛਤਰੀ ਦੀ ਲੋੜ, ਆਸਰੇ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ। ਠੀਕ ਹੈ। ਤੇ ਉਸ ਦੌਰ ਦੇ ਵਿੱਚ ਤੀਫੀ ਬੱਟ, ਗੋਗੀ ਬੱਟ ਵਗੈਰਾ ਜਿਹੜੇ ਨੇ, ਉਹਨਾਂ ਦਾ ਮਤਲਬ ਕਿ ਅੱਛਾ ਉਹਨਾਂ ਦਾ ਵੀ ਦਬਦਬਾ ਅਸਰ ਸੀ, ਉਹਨਾਂ ਦਾ ਤਾਜਰ ਵੀ ਸਨ, ਕੁਝ ਤਾਜਰਾਂ ਦੀ ਵੀ ਬਰਾਦਰੀ ਜਿਹੜੀ ਹੈ ਉਹਨਾਂ ਦਾ ਵੀ ਆਪਣਾ ਉਹਨਾਂ ਚ ਅੱਛਾ ਉਹਨਾਂ ਦਾ ਮਤਲਬ ਕਿ ਤਾਲੁਕਾਤ ਹੈਗੇ ਸਨ। ਤੀਫੀ ਬੱਟ ਦੇ ਮੁਤਲਕ ਤੁਹਾਨੂੰ ਮੈਂ ਦੱਸਾਂ, ਤੀਫੀ ਬੱਟ ਉਹ ਅਕਬਰੀ ਮੰਡੀ ਦਾ ਚੇਅਰਮੈਨ ਸੀ। ਠੀਕ ਹੈ। ਤੇ ਗੋਗੀ ਬੱਟ ਉਹ ਵੀ ਉੱਥੇ ਆਪਣਾ ਤਾਜਰਾਂ ਦਾ ਚੇਅਰਮੈਨ, ਮਾਰਕੀਟ ਦਾ ਜਿਹੜਾ ਆਪਣਾ ਕੋਈ ਚੇਅਰਮੈਨ, ਹੁਣ ਤੱਕ ਸਟਿਲ ਚੇਅਰਮੈਨ ਹੈ ਸਨ ਉਹ। ਠੀਕ ਹੈ। ਗੋਗੀ ਬੱਟ ਤੇ ਅਜੇ ਵੀ ਚੇਅਰਮੈਨ ਹੈ ਜੀ। ਬਿਲਕੁਲ ਸਹੀ। ਉਹ ਉਹਨਾਂ ਦਾ ਤਾਲੁਕ ਵਾਸਤਾ ਇੱਕ ਵਸੀ ਹਲਕਾ ਅਹਿਬਾਬ ਸੀ ਉਹਨਾਂ ਦਾ। ਤੇ ਇਹ ਬਾਬੇ ਹਨੀਫੇ ਹੋਰੀ ਜਿਹੜੇ ਨਾ ਕਿਸੇ ਵਾਈ ਨਾਲ ਇਹਨਾਂ ਦਾ ਲਿੰਕ ਹੋ ਜਾਂਦਾ ਹੈ, ਤੀਫੀ ਗੋਗੀ ਵਗੈਰਾ ਨਾਲ। ਠੀਕ ਹੈ। ਉਹਨਾਂ ਨੂੰ ਕੋਈ ਨਾ ਕੋਈ ਆਸਰਾ ਚਾਹੀਦਾ ਹੁੰਦਾ, ਲਾਜ਼ਮੀ ਗੱਲ ਹੈ, ਉਹਨਾਂ ਨੂੰ ਤਗੜਾ ਬੰਦਾ ਚਾਹੀਦਾ ਸੀ। ਉਸ ਆਸਰੇ ਦੇ ਜਦੋਂ ਪਤਾ ਲੱਗਦਾ ਨਾ, ਬਿੱਲੇ ਦੇ ਕਤਲ ਤੋਂ ਬਾਅਦ ਕੋਈ ਥੋੜਾ ਵਕਤ ਗੁਜ਼ਰਦਾ ਹੈ ਤੇ ਇਹਨਾਂ ਨੂੰ ਜਦੋਂ ਪਤਾ ਲੱਗਦਾ ਹੈ ਕਿ ਸਾਡੇ ਜਿਹੜੇ ਪਿਓ ਦੇ ਕਾਤਲ ਨੇ ਉਹ ਤੀਫੀ ਬੱਟ, ਗੋਗੀ ਬੱਟ ਹੋਰਾਂ ਦੇ ਕੋਲ ਨੇ, ਤੇ ਉਸ ਤੋਂ ਬਾਅਦ ਇੱਕ ਨਾ ਇਹਨਾਂ ਦੇ ਦਰਮਿਆਨ ਚਿਪਕਲਿਸ਼ ਸ਼ੁਰੂ ਵਧਣਾ ਸ਼ੁਰੂ ਹੋ ਜਾਂਦਾ। ਠੀਕ ਹੈ। ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ, ਕੁਝ ਫੈਮਿਲੀ ਦੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਬਿੱਲੇ ਭਲਵਾਨ ਦੇ ਕਤਲ ਦੇ ਵਿੱਚ ਇਹ ਮੁਲਵਸ ਹੈ ਜਾਂ ਇਹਨਾਂ ਮਰਵਾਇਆ ਜਾਂ ਜਿਸ ਤਰ੍ਹਾਂ। ਇਹ ਮਾਮਲਾ ਉੱਥੋਂ ਸ਼ੁਰੂ ਹੁੰਦੇ ਨੇ। ਹਾਲਾਂਕਿ ਸਾਡੀ ਜਿਹੜੀ ਉਸ ਦੌਰ ਦੀ ਰਿਪੋਰਟਿੰਗ ਹੈ, ਉਸ ਦੌਰ ਦੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਸੀ, ਬਿੱਲੇ ਭਲਵਾਨ ਦੇ ਕਤਲ ਦੇ ਨਾਲ ਇਹਨਾਂ ਦਾ ਕੋਈ ਤਾਲੁਕ ਨਹੀਂ ਸੀ। ਠੀਕ ਹੈ, ਬਿਲਕੁਲ ਸਹੀ ਹੈ। ਇਹ ਮਾਮਲਾ ਉੱਥੋਂ ਇਹਨਾਂ ਦੇ ਸਟਾਰਟ ਹੁੰਦੇ ਨੇ। ਠੀਕ ਹੈ। ਉਹ ਸਟਾਰਟ ਹੁੰਦੇ ਇਸ ਹੱਦ ਤੱਕ ਹੋ ਜਾਂਦੇ ਨੇ ਕਿ ਟੌਪ 10 ਇਸ਼ਤਿਹਾਰੀ ਜਿਹੜੇ ਸਨ ਉਦੋਂ, ਉਹ ਟੀਪੂ ਦੇ ਮਗਰ ਚੜੇ ਹੁੰਦੇ ਸਨ, ਟੀਪੂ ਉਹਨਾਂ ਦੇ ਮਗਰ ਚੜਿਆ ਹੁੰਦਾ ਸੀ। ਤੇ ਇਹ ਟੌਪ 10 ਦੇ ਹਵਾਲੇ ਨਾਲ ਇਹਨਾਂ ਦੋਵਾਂ ਕਜ਼ਨਾਂ ਦਾ ਨਾਂ ਆਂਦਾ ਸੀ, ਬੱਟ ਬਰਾਦਰਾਂ ਦਾ, ਕਿ ਜੀ ਉਹਨਾਂ ਦੇ ਪਿੱਛੇ ਇਹ ਨੇ। ਫਿਰ ਲੋਕਾਂ ਨੇ ਕਿਹਾ ਕਿ ਨਹੀਂ, ਬਿੱਲੇ ਭਲਵਾਨ ਦੇ ਕਤਲ ਵਿੱਚ ਇਹ ਭਰਾ ਸ਼ਾਮਿਲ ਨੇ, ਦੋਵੇਂ ਕਜ਼ਨ ਜਿਹੜੇ। ਠੀਕ ਹੈ। ਤੇ ਇੱਥੋਂ ਇਹਨਾਂ ਦੀ ਵੱਧਦੀ ਜਿਹੜੀ ਹੈ ਨਾ, ਉਹ ਫਿਰ ਇਸ ਹੱਦ ਤੱਕ ਪਹੁੰਚ ਗਈ ਕਿ ਇੱਕ ਦੂਸਰੇ ਨੂੰ ਮਾਰਨ ਤੇ ਇਹ ਆ ਗਏ। ਠੀਕ ਹੈ। ਫਿਰ ਟੀਪੂ ਟਰੱਕਾਂ ਵਾਲਾ ਤੇ ਇੱਕ ਅਟੈਕ ਹੁੰਦਾ ਹੈ, 2003 ਦੀ ਗੱਲ ਹੈ। ਇਹ ਇਵਾਨੇ ਅਦਲ ਜਾਂਦਾ ਹੈ ਆਪਣੇ ਗਨਮੈਨ ਦੇ ਨਾਲ, ਤੇ ਕੋਈ ਪੁਲਿਸ ਦੇ ਵੀ ਸਿਕਿਉਰਿਟੀ ਹੁੰਦੀ ਹੈ ਇਹਨਾਂ ਦੇ ਨਾਲ, ਤੇ ਉੱਥੇ ਇਹਦੇ ਤੇ ਇੱਕ ਅਟੈਕ ਹੁੰਦਾ। ਇੱਕ ਬੜਾ ਟੌਪ 10 ਕਹਿ ਲਵੋ ਕਿ ਜਾਂ ਜਿਹੜੀ ਕਿ ਲਾਹੌਰ ਸ਼ਹਿਰ ਦੀ ਇੱਕ ਯੂਨੀਵਰਸਿਟੀ ਸੀ ਨਾ ਇਸ਼ਤਿਹਾਰੀਆਂ ਦੀ, ਸ਼ੂਟਰਸ ਦੀ, ਉਹ ਉਹਦਾ ਕਹਿ ਲਵੋ ਕਿ ਪ੍ਰਿੰਸੀਪਲ ਸੀ ਜਾਂ ਵਾਈਸ ਚਾਂਸਲਰ ਸੀ ਉਸ ਯੂਨੀਵਰਸਿਟੀ ਦਾ। ਉਹਦਾ ਨਾਂ ਸੀ ਖਾਲਦ ਚਿੱਟਾ। ਉਹਨੇ ਬੜੇ ਸ਼ੂਟਰ ਸ਼ਫੀਕਾਬਾਦ, ਰਾਵੀ ਰੋਡ, ਸੱਜੇ ਖੱਬੇ ਉਹਨੇ ਜਿਹੜੇ ਨਾ ਪੈਦਾ ਕੀਤੇ ਨੇ ਸ਼ੂਟਰ। ਉਹ ਸੀ, ਉਹਦੇ ਨਾਲ ਇੱਕ ਮੁੰਡਾ ਅਮਰ ਬੋੜਾ ਸੀ, ਕੋਈ ਮੁਬੀਨ ਬੱਟ ਕਹਿੰਦੇ ਨੇ। ਉਹਨੇ 3-4 ਬੰਦਿਆਂ ਦੀ ਟੀਮ ਤਿਆਰ ਕਰਕੇ ਨਾ ਟੀਪੂ ਬੱਟ ਤੇ ਉੱਥੇ ਇਵਾਨੇ ਅਦਲ ਅਟੈਕ ਹਮਲਾ ਕਰ ਦਿੱਤਾ ਸੀ। ਠੀਕ ਹੈ। ਉਸ ਹਮਲੇ 'ਚ ਕੋਈ 5 ਲੋਕ ਮਰ ਗਏ ਸਨ ਤੇ ਕੁਝ ਜ਼ਖਮੀ। ਟੀਪੂ ਵੀ ਉਹਦੇ ਵਿੱਚ ਸ਼ਦੀਦ ਜ਼ਖਮੀ ਹੋਇਆ, ਕਈ ਦਿਨ ਹਸਪਤਾਲ ਰਿਹਾ। ਬਿਲਕੁਲ ਸਹੀ। ਉਹਦੀ FIR ਦਰਜ ਹੋ ਜਾਂਦੀ ਹੈ ਬੱਟ ਬਰਾਦਰਾਂ ਤੇ ਹੋਰ ਦੀਗਰ ਜਿਹੜੇ ਲੋਕ। ਠੀਕ ਹੈ। ਯਾਨੀ ਤੀਫੀ ਵਾਲਾ ਦੇ ਖਿਲਾਫ ਉਹਦੀ ਆਬਦ ਬੌਕਸਰ ਜੋ ਸਾਬਕ ਇੰਸਪੈਕਟਰ ਨੇ, ਮੇਰਾ ਖਿਆਲ ਇਸ ਦੀ FIR ਆਬਦ ਬੌਕਸਰ ਤੇ ਵੀ ਸੀ। ਅੱਛਾ। ਉਹਨਾਂ ਤੇ ਵੀ FIR ਦਰਜ ਹੋਈ ਸੀ। ਠੀਕ ਹੈ। ਫਿਰ ਉਸ ਤੋਂ ਬਾਅਦ
ਇਹ ਮਾਮਲਾ ਚੱਲਦੇ ਰਹਿੰਦੇ ਨੇ। ਮੀਨਵਾਈਲ ਬਹੁਤ ਸਾਰੇ ਇਸ਼ਤਿਹਾਰੀ ਜਿਹੜੇ ਸਨ, ਜਿਹੜੇ ਟੌਪ 10 ਦੇ ਇਸ਼ਤਿਹਾਰੀ ਸਨ, ਉਹ ਪੁਲਿਸ ਨੇ ਮੁਕਾਬਲਿਆਂ 'ਚ ਮਾਰ ਦਿੱਤੇ। ਕੋਈ ਟੀਪੂ ਦੀ ਹਿੰਮਤ ਸੀ, ਉਹਨੇ ਵੀ ਹਿੰਮਤ ਕੀਤੀ ਆਪਣੇ ਤਲਕਾਤ ਲੜਾ ਕੇ, ਇਨਫੋਰਮੇਸ਼ਨ ਲੈ ਕੇ, ਮਤਲਬ ਕੋਈ ਦੁਸ਼ਮਣੀ ਚੱਲਦੀ ਪਈ ਸੀ ਨਾ, ਦੁਸ਼ਮਣੀ 'ਚ ਜਿਹੜਾ ਜਿੱਥੇ ਜ਼ੋਰ ਚੱਲਦਾ ਸੀ ਉਹ ਕੀਤੀ ਜਾ ਰਿਹਾ ਸੀ। ਟੌਪ 10 ਆਹਿਸਤਾ ਆਹਿਸਤਾ ਮੁੱਕਦੇ ਰਹੇ ਪੁਲਿਸ ਮੁਕਾਬਲਿਆਂ 'ਚ ਮਾਰ ਆਉਂਦੇ ਰਹੇ ਤੇ ਜਾਂਦੇ ਰਹੇ ਨਾਲ। ਲੇਕਿਨ ਇਹਨਾਂ ਦੀ ਦੁਸ਼ਮਣੀ ਜਿਹੜੀ ਹੈ ਨਾ, ਇੱਕ ਉਹ ਬਰਕਰਾਰ ਵਾਲਾ ਖਾਨਦਾਨ ਤੇ ਭੱਟ ਬਰਾਦਰਾਂ ਦੀ ਦੁਸ਼ਮਣੀ, ਉਹ ਪ੍ਰਵਾਨ ਚੜ੍ਹਦੀ ਰਹੀ ਆਸਤਾ। ਠੀਕ ਹੈ। ਉਹ ਇੱਕ ਦੂਸਰੇ ਤੋਂ ਮਤਲਬ ਕਿ ਅੱਛਾ, ਇਸ ਦੌਰਾਨ ਮੈਂ ਤੁਹਾਨੂੰ ਦੱਸਾਂ 90s ਤੋਂ ਲੈ ਕੇ ਅਮੀਰ ਬਲਾਦ ਜਿਹੜਾ ਟੀਪੂ ਟਰੱਕਾਂ ਵਾਲੇ ਦਾ ਬੇਟਾ ਹੈ, ਉਹਦੇ ਮਰਡਰ ਤੋਂ ਪਹਿਲੇ ਤਿਕਰ ਇਸ ਦੋਵਾਂ ਖਾਨਦਾਨ ਦੇ ਦਰਮਿਆਨ ਕਈ ਮਰਤਬਾ ਕੋਸ਼ਿਸ਼ ਹੋਈ ਕਿ ਇਹਨਾਂ ਦੀ ਸੁਲ੍ਹਾ ਕਰਵਾ ਦਿੱਤੀ ਜਾਵੇ, ਔਰ ਸੁਲ੍ਹਾ ਦੀ ਕੋਸ਼ਿਸ਼ਾਂ ਚੱਲਦੀ ਵੀ ਰਹੀਆਂ। ਈਵਨ ਕਿ ਮੈਂ ਆਪ ਤੁਹਾਨੂੰ ਦੱਸਣਾ ਕਿ ਮੇਰਾ ਟੀਪੂ ਟਰੱਕਾਂ ਵਾਲੇ ਦੇ ਨਾਲ ਬਹੁਤ ਅੱਛਾ ਤਾਲੁਕ ਰਿਹਾ, 3-4 ਸਾਲ ਮੇਰਾ ਬਹੁਤ, ਬਲਕਿ ਇਹ ਅਮੀਰ ਮੋਸਬ ਜਿਹੜਾ ਹੈ ਟੀਪੂ ਦਾ ਬੇਟਾ ਤੇ ਅਮੀਰ ਬਲਾਜ, ਇਹਨਾਂ ਨੂੰ ਮੈਂ ਆਪਣੀ ਗੋਦ ਵਿੱਚ ਖਿਡਾਇਆ ਉੱਥੇ। ਬਿਲਕੁਲ ਸਹੀ। ਠੀਕ ਹੈ, ਮੇਰਾ ਇਹਨਾਂ ਨਾਲ ਬਹੁਤ ਅੱਛਾ ਤਾਲੁਕ, ਮੇਰਾ ਇੱਧਰ ਭੱਟ ਬਰਾਦਰਾਂ ਨਾਲ ਵੀ ਉਸ ਤੋਂ ਬਾਅਦ ਬੜਾ ਅੱਛਾ ਤਾਲੁਕ ਰਿਹਾ। ਤੇ ਤੀਫੀ ਭੱਟ ਤੇ ਟੀਪੂ ਦੇ ਦਰਮਿਆਨ ਸੁਲ੍ਹਾ ਕਰਵਾਉਣ ਵਾਸਤੇ ਮੈਂ ਤੇ ਮੇਰਾ ਇੱਕ ਦੋਸਤ ਹੈ ਬਾਹਰ ਅਬਰੋਡ ਵਿੱਚ ਅੱਜ ਕੱਲ੍ਹ, ਆਰਿਫ ਹੁਸੈਨ, ਅਸੀਂ ਦੋਵਾਂ ਨੇ ਵੀ ਇਹਨਾਂ ਦੇ ਦਰਮਿਆਨ ਕੋਸ਼ਿਸ਼ ਬੜੀ ਕੀਤੀ ਕਿ ਇਹਨਾਂ ਦੇ ਦਰਮਿਆਨ ਸੁਲ੍ਹਾ ਹੋ ਜਾਵੇ। ਔਰ ਸੁਲ੍ਹਾ ਕਿਸ ਹੱਦ ਤੱਕ ਹੋ ਜਾਵੇ ਕਿ ਇਹਨਾਂ ਦੀ ਟੈਲੀਫੋਨ ਤੇ ਗੱਲ ਹੋ ਜਾਵੇ, ਟੈਲੀਫੋਨ ਤੇ ਗੁਫ਼ਤਗੂ ਕਰਵਾ ਕੇ ਕਿ ਇੱਕ ਦੂਸਰੇ ਦੇ ਮੁਤਲਕ ਜੋ ਗਿਲੇ ਸ਼ਿਕਵੇ ਉਹ ਕਰਕੇ ਥੋੜਾ ਰਿਲੈਕਸ ਹੋ, ਇੱਕ ਆਪਣਾ ਉਹ ਕਹਿੰਦੇ ਨਾ ਕਾਨਾ ਫੂਸੀ ਜਾਂ ਦਿੱਲੀ ਲਾਉਂਦੇ ਨੇ ਜਾ ਕੇ, ਜੇ ਕਿਸੇ ਦੇ ਕੋਲ ਕੋਈ ਗੱਲ ਆਵੇ ਤਾਂ ਇਹ ਇੱਕ ਦੂਸਰੇ ਨਾਲ ਉਹ ਐਕਸਚੇਂਜ ਕਰਨ, ਤਸਦੀਕ ਕਰ ਲੈਣ, ਇੱਕ ਦੂਸਰੇ ਨਾਲ ਡਾਇਰੈਕਟ ਰਾਬਤਾ ਰੱਖਣ ਕਿ ਜਿਹੜੀ ਆਪਣੇ ਲੋਕ ਮੁਖਾਲਫਤ ਪਵਾਉਂਦੇ ਨੇ ਉਹ ਮੁਖਾਲਫਤ ਨਾ ਪਵੇ ਇਹਨਾਂ ਦੀ। ਬਿਲਕੁਲ। ਲੇਕਿਨ ਉਹ ਸਾਡੀ ਕੋਸ਼ਿਸ਼ਾਂ ਕਾਮਯਾਬ ਨਹੀਂ ਹੋ ਸਕੀਆਂ। ਬੱਚੂ ਪਹਿਲਵਾਨ ਟੀਪੂ ਦੇ ਜਿਹੜੇ ਮਾਮੂ ਨੇ, ਭਾਈ ਪਹਿਲਵਾਨ ਜਿਹੜੇ ਨੇ, ਇਹਨਾਂ ਦੇ ਨਾਲ ਇਸ ਸੁਲ੍ਹਾ ਦੇ ਮੁਤਲਕ ਕਈ ਦਫਾ ਮੀਟਿੰਗਾਂ ਹੋਈਆਂ, ਬਲਕਿ ਸਰਦੀਆਂ ਦੇ ਦਿਨ ਹੁੰਦੇ ਸਨ, ਰਾਤੀ 2-2-2:30 ਵਜੇ ਮੈਂ ਤੇ ਬੱਚੂ ਪਹਿਲਵਾਨ ਜਿਹੜੇ ਨੇ, ਅਸੀਂ ਉੱਥੇ ਬਾਹਰ ਅੱਡੇ ਤੇ ਆਪਣਾ ਇਹਨਾਂ ਦਾ ਅੱਡਾ ਐਂਟਰ ਹੋਈਏ ਨਾ, ਤੇ ਖੱਬੇ ਹੱਥੀ ਆਪਣਾ ਇਹਨਾਂ ਦਾ ਦਫ਼ਤਰ ਹੈ ਬੱਚੂ ਪਹਿਲਵਾਨ ਦਾ, ਉਹ ਦਫ਼ਤਰ ਦੇ ਬਾਹਰ ਛੱਤ ਤੇ ਹੈਗੀ ਹੈ। ਅਸੀਂ ਛੱਤ ਤੇ ਖਲੋ ਕੇ ਇਸੇ ਦੇ ਮੁਤਲਕ ਕੋਈ ਘੰਟਾ ਗੁਫ਼ਤਗੂ ਕਰਨੀ, ਔਰ ਬੱਚੂ ਪਹਿਲਵਾਨ ਖਾਹਿਸ਼ਮੰਦ ਸੀ ਕਿ ਸੁਲ੍ਹਾ ਹੋ ਜਾਵੇ। ਇਹ ਅਸੀਂ ਖਾਮਖਾਂ ਦੇ ਵਿੱਚ ਗੱਲ ਪਿਆ ਢੋਲ ਜਿਹੜਾ ਨਾ ਵਜਾਣ ਦੇ ਆ ਦੋਵੇਂ, ਇਹ ਕਿਸੇ ਪਾਸੇ ਲੱਗ ਜਾਵੇ। ਲੇਕਿਨ ਉਹ ਟੀਪੂ ਦਾ ਆਪਣਾ ਜ਼ੇਨ ਸੀ, ਤੀਫੀ ਭੱਟ ਦਾ ਆਪਣਾ ਜ਼ੇਨ ਹੈਗਾ ਸੀ, ਉਹ ਆਪਣੀਆਂ ਸਾਇਸਾਂ ਲੜਾਉਂਦੇ ਸਨ। ਠੀਕ ਹੈ। ਫਿਰ ਸਾਨੂੰ ਜਦੋਂ ਇੱਕ ਟਾਈਮ ਆਇਆ ਕਿ ਸਾਨੂੰ ਇਹ ਫੀਲ ਹੋਇਆ ਕਿ ਯਾਰ ਹੁਣ ਇਸ ਕੰਮ ਦੇ ਵਿੱਚ ਜਿਹੜਾ ਨਾ ਜ਼ਲਾਲਤ ਜਿਹੜੀ ਹੈ ਉਹ ਹਿੱਸੇ ਆਣੀ ਹੈ, ਜ਼ਿਆਦਾ ਪਿੱਛੇ ਕਿਸੇ ਦੇ ਹੱਥੋਂ ਅਸੀਂ ਇਸਤੇਮਾਲ ਨਾ ਹੋ ਜਾਈਏ। ਮੈਨੂੰ ਇਹ ਸਮੈਲ ਹੋਇਆ। ਉਸ ਤੋਂ ਬਾਅਦ ਫਿਰ ਅਸੀਂ ਬੈਕ ਫੁੱਟ ਤੇ ਹੋ ਗਏ ਔਰ ਅਸੀਂ ਇਸ ਮਾਮਲੇ ਨੂੰ ਛੱਡ ਦਿੱਤਾ। ਠੀਕ ਹੈ। ਤੇ ਇਹਨਾਂ ਦੀ ਦੁਸ਼ਮਣੀ ਜਿਹੜੀ ਹੈ ਉਹ ਚੱਲਦੀ ਰਹੀ ਔਰ ਮੁਖਾਲਫਤ ਮਜ਼ੀਦ ਵੱਧਦੀ ਰਹੀ। ਔਰ 2010 ਦਾ ਜਦੋਂ ਆਂਦਾ ਤੇ ਟੀਪੂ ਜੋ ਕਿ ਦੁਬਈ ਗਿਆ ਸੀ, ਕਿਤੇ ਦੁਬਈ ਤੋਂ ਜਦੋਂ ਵਾਪਸ ਆਇਆ, ਉਹਦੀ ਵਾਪਸੀ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਤੀਫੀ ਭੱਟ ਨੂੰ ਮਿਲਦੀ ਹੈ ਬਕੌਲ ਪੁਲਿਸ FIR, ਬਕੌਲ ਪੁਲਿਸ ਇਨਵੈਸਟੀਗੇਸ਼ਨ ਉਹਦੇ ਮੁਤਾਬਿਕ ਉਸ ਦੌਰ ਦੀ ਜਿਹੜੀ। ਠੀਕ ਹੈ। ਉਹਦੀ ਮਿਲਦੀ ਹੈ ਤੇ ਤੀਫੀ ਭੱਟ ਜਿਹੜਾ ਉਹ ਆਪਣੇ ਸਾਥੀਆਂ ਦੇ ਨਾਲ 에ਅਰਪੋਰਟ ਤੇ ਜਾਂਦਾ ਹੈ। ਔਰ ਇਸ ਕੋ ਖੁਰਮ ਭੱਟ ਸੀ, ਇੱਕ ਆਪਣਾ ਮਾਲ ਰੋਡ ਤੇ ਬੜਾ ਮਾਰੂਫ ਹੋਟਲ ਹੈ ਇਟਨਸੀਪ, ਇਕਬਾਲ ਸ਼ਾਹ ਸਾਹਿਬ ਨੇ ਉਹਨਾਂ ਦੇ ਮਾਲਕ ਨੇ, ਉਹਨਾਂ ਦਾ ਇੱਕ ਪੁੱਤਰ ਹੁੰਦਾ ਜੇ ਵਿੱਚ, ਇੱਕ ਕੋਈ ਹੁਣ ਮੌਜੂਦਾ ਕੋਈ DSP ਨੇ, ਉਹਨਾਂ ਦਾ ਇੱਕ ਭਰਾ ਸੀ ਸ਼ਹਬਾਜ਼ ਸਾਈਂ, ਉਹਨਾਂ ਦੇ ਨਾਲ, ਤੇ ਇਸ ਤਰ੍ਹਾਂ ਇੱਕ ਕੋਈ ਮੁੰਡਾ ਰਾਮਗਲੀ ਦਾ ਇਮਰਾਨ ਗੋਲੀ, ਇਸ ਤਰ੍ਹਾਂ ਕੋਈ 5 ਮੁੰਡੇ ਮੇਰੇ ਖਿਆਲ ਸਨ। ਉਹਨਾਂ ਨੂੰ ਲੈ ਕੇ ਤੀਫੀ ਭੱਟ ਉੱਥੇ 에ਅਰਪੋਰਟ ਜਾਂਦੇ। ਇਹ ਸ਼ੂਟਰ ਟ੍ਰੈਪ ਸਨ, ਗੈਂਗਸਟਰ ਸਨ ਜਿਹੜੇ ਨਾਲ ਗਏ ਸਾਰੇ, ਇਹ ਕ੍ਰਿਮੀਨਲ ਸਨ। ਤੁਹਾਨੂੰ ਦੱਸਿਆ ਇੱਕ ਤੇ ਹੋਟਲ ਮਾਲਕ ਦਾ ਬੇਟਾ ਸੀ, ਇਹ ਖੁਰਮ ਭੱਟ ਸੀ, ਇੱਕ ਮੁੰਡਾ ਜਿਹੜਾ ਸੀ ਉਹ ਵੀ ਮਤਲਬ ਕਿ ਇਹ ਛੋਟੇ ਮੋਟੇ ਜੁਰਾਇਮ, ਫਾਇਰਿੰਗ ਕਰਤੀ, ਉਹਨੂੰ ਡਰਾਤਾ, ਉਹਨੂੰ ਧਮਕਾਤਾ, ਇਸ ਕਿਸਮ ਦੇ ਮਾਮਲਾ ਜਿਹੜੇ ਨੇ ਉਹ ਕਰਦੇ ਰਹਿੰਦੇ ਸਨ। ਤੇ ਇਹਨਾਂ ਨੂੰ ਲੈ ਕੇ ਉੱਥੇ ਗਏ, ਜਾ ਕੇ ਉੱਥੇ 에ਅਰਪੋਰਟ ਦੀ ਪਾਰਕਿੰਗ ਦੇ ਵਿੱਚ ਟੀਪੂ ਜਦੋਂ ਆਇਆ ਤੇ ਬਾਹਰ ਨਿਕਲਦਾ ਲਾਂਚ ਤੋਂ, ਤੇ ਪਾਰਕਿੰਗ ਦੇ ਵਿੱਚ ਹੀ ਖੁਰਮ ਭੱਟ ਜਿਹੜਾ ਉਹ ਫਾਇਰਿੰਗ ਕਰਕੇ ਇਹਨੂੰ ਟੀਪੂ ਨੂੰ ਮਾਰ ਦਿੰਦਾ। ਠੀਕ ਹੈ। ਤੇ ਉੱਥੋਂ ਫਿਰ ਬਾਕੀ ਸਾਰੇ ਨੱਸ ਜਾਂਦੇ ਨੇ, ਖੁਰਮ ਭੱਟ ਫੜਿਆ ਜਾਂਦਾ। ਅੱਜ ਵੀ ਮੇਰਾ ਖਿਆਲ ਹੈ ਖੁਰਮ ਭੱਟ ਟੀਪੂ ਦੇ ਕੇਸ ਦੇ ਵਿੱਚ ਅੰਦਰ ਹੀ ਹੈਗਾ ਜੇ। ਠੀਕ ਹੈ। ਤੇ ਇਹ ਬਾਕੀ ਜਿਹੜੇ ਨੇ ਸਾਰੇ ਉਸ ਕੇਸ ਦੇ ਵਿੱਚੋਂ ਬਰੀ ਹੋ ਗਏ ਨੇ, ਜਿੰਨੇ ਵੀ ਯਾਨੀ ਤੀਫੀ ਤੇ ਪਰਚਾ ਉਹਦੇ ਤੇ ਹੋਇਆ ਸੀ ਉਸ ਕੇਸ ਦਾ, ਔਰ ਉਸ ਤੋਂ ਬਾਅਦ ਬਰੀ ਹੋ ਗਿਆ ਸੀ। ਗੋਗੀ ਦੇ ਉੱਤੇ ਪਰਚਾ ਹੋਇਆ ਸੀ। ਠੀਕ ਹੈ। ਤੇ ਇਹ ਉਹਦੇ ਵਿੱਚ ਜਿਹੜੇ ਨੇ ਆਪਣਾ ਬਰੀ ਹੋ ਗਏ ਸਨ। ਤੇ ਫਿਰ ਉਸ ਤੋਂ ਬਾਅਦ ਜਦੋਂ ਬਰੀ ਹੋਏ ਨੇ ਆ ਕੇ ਵਾਪਸ ਆਪਣੇ ਘਰਾਂ 'ਚ ਬੈਠ ਗਏ ਨੇ। ਅੱਛਾ, ਉਸ ਤੋਂ ਬਾਅਦ ਅਗਰ ਉਹ ਤੇ ਬਰੀ ਹੋ ਗਏ, ਉਸ ਤੋਂ ਬਾਅਦ ਦੁਬਈ ਕਿਸ ਚੱਕਰ ਚ ਗਿਆ ਔਰ ਇੰਨੀ ਦੇਰ ਦੁਬਈ ਰਿਹਾ ਵੇ? ਅੱਜ ਤੋਂ ਕੁਛ ਲਾ ਲਵੋ ਕੋਈ 19.5 ਮਹੀਨੇ ਜਾਂ 19 ਤੋਂ 20 ਮਹੀਨੇ ਹੋਏ ਨੇ। ਪਿਛਲੇ ਸਾਲ ਇਹ 19 ਫਰਵਰੀ ਦੀ ਗੱਲ ਹੈਗੀ ਹੈ 2026 ਦੀ।
ਠੀਕ ਹੈ ਇਹ ਟੀਪੂ ਦਾ ਬੇਟਾ ਅਮੀਰ ਬਲਾਜ ਜਿਹੜਾ ਹੈ, ਜੀ ਅਮੀਰ ਬਲਾਜ ਇਹ ਆਪਣਾ ਉਹਦਾ ਇੱਕ ਦੋਸਤ ਤੇ ਰਿਟਾਇਰਡ ਡੀਐਸਪੀ ਅਕਬਰ ਬਿੱਲਾ, ਜੀ ਉਹਦੇ ਬੇਟੇ ਦੀ ਸ਼ਾਦੀ ਸੀ। ਜਿਹੜਾ ਬੇਟਾ ਸੀ ਉਹਦਾ ਉਹ ਅਮੀਰ ਬਲਾਜ ਦਾ ਦੋਸਤ ਸੀ। ਠੀਕ ਹੈ ਡੀਐਸਪੀ ਅਕਬਰ ਬਿੱਲਾ ਟੀਪੂ ਦਾ ਦੋਸਤ ਸੀ। ਠੀਕ ਹੈ ਅੱਗੋਂ ਉਹਦੀ ਔਲਾਦ ਤੇ ਟੀਪੂ ਦੀ ਔਲਾਦ ਦੀ ਆਪਸੀ ਦੋਸਤ ਸੀ, ਬਿਲਕੁਲ ਸਹੀ। ਅਮੀਰ ਬਲਾਜ ਜਿਹੜਾ ਹੈ ਉੱਥੇ ਸ਼ਾਦੀ ਦੀ ਤਕਰੀਬ ਹੀ ਜਾਂਦਾ ਹੈ ਉਸ ਆਪਣੇ ਦੋਸਤ ਦੀ। ਉਹ ਸ਼ਾਦੀ ਵੀ ਇੱਥੇ ਆਪਣਾ ਮੁਲਤਾਨ ਰੋਡ ਦੇ ਉੱਤੇ ਸੁਸਾਇਟੀ ਹੈਗੀ, ਬੜੀ ਮਾਰੂਫ ਸੁਸਾਇਟੀ ਹੈ ਇੱਕ, ਉੱਥੇ ਸ਼ਾਦੀ ਦੀ ਤਕਰੀਬ ਹੁੰਦੀ ਹੈ। ਉੱਥੇ ਹੋ ਜਾਂਦਾ ਤੇ ਉਸ ਸ਼ਾਦੀ ਦੀ ਤਕਰੀਬ ਦੇ ਵਿੱਚ ਅਮੀਰ ਬਲਾਜ ਦਾ ਮਰਡਰ ਹੋ ਜਾਂਦਾ। ਠੀਕ ਹੈ ਅਮੀਰ ਬਲਾਜ ਦਾ ਮਰਡਰ ਜਿਹਨੇ ਕੀਤਾ ਹੁੰਦਾ, ਜਿਹੜਾ ਉੱਥੇ ਮੌਕੇ ਤੇ ਮੌਜੂਦ ਸੀ, ਸ਼ੂਟਰ ਕਹਿ ਲਵੋ ਉਹਨੂੰ, ਉਹ ਸ਼ੂਟਰ ਸੀ ਜਿਹਨੇ ਮਾਰਿਆ, ਉਹ ਵੀ ਉੱਥੇ ਮੌਕੇ ਤੇ ਮਾਰਿਆ ਜਾਂਦਾ ਹੈ। ਠੀਕ ਹੈ, ਬਿਲਕੁਲ ਸਹੀ। ਉਸ ਤੋਂ ਬਾਅਦ ਉੱਥੇ ਭਗਦੜ ਮਚ ਗਈ, ਲੋਕੀ ਨੱਸ ਨੁੱਸ ਗਏ। ਉਹ ਬਾਕੀ ਜਿਹੜੇ ਹੋਰ ਕੋਈ ਮੁਜ਼ੱਫਰ ਸ਼ਾਹ ਦੇ ਸ਼ੂਟਰ ਸਨ ਜਾਂ ਜਿਹਨੇ ਉਹਨੂੰ ਮਾਰਿਆ ਸੀ ਮੁਜ਼ੱਫਰ ਸ਼ਾਹ ਨੂੰ, ਉਹ ਸਾਰੇ ਉੱਥੋਂ ਨਿਕਲ ਗਏ। ਠੀਕ ਹੈ। ਉਸ ਵਾਕੇ ਦੀ FIR ਦਰਜ ਹੁੰਦੀ ਹੈ ਗੋਗੀ ਬੱਟ ਤੇ ਤੀਫੀ ਬੱਟ ਦੇ ਖਿਲਾਫ। ਠੀਕ ਹੈ। ਇਹ ਦੋਵੇਂ ਉਹਦੇ ਚ ਇਆਨਤ ਜੁਰਮ 109 ਦੇ ਵਿੱਚ ਸ਼ਾਮਿਲ ਹੁੰਦੇ ਨੇ ਔਰ ਉਹਦੀ ਆਪਣਾ FIR ਇਹਨਾਂ ਤੇ ਦਰਜ ਹੁੰਦੀ ਹੈ ਤੇ ਬਾਕੀ ਸਾਰਾ ਵਕੂਆ FIR ਚ ਉਸੇ ਤਰ੍ਹਾਂ ਬਿਆਨ ਕੀਤਾ ਜਾਂਦਾ। ਅਮੀਰ ਬਲਾਜ ਦੇ ਕਤਲ ਦੇ ਵਿੱਚ ਤੀਫੀ ਬੱਟ ਜਿਹੜਾ ਹੈ ਫੌਰੀ ਤੌਰ ਤੇ ਜਿਹੜਾ ਹੈ ਉਹ ਇੱਥੋਂ ਨੱਸ ਕੇ ਤੇ ਵਜ਼ੀਰ ਇਸਲਾਮਾਬਾਦ ਜਾਂਦਾ ਹੈ। ਉੱਥੋਂ ਫਿਰ ਮੇਰਾ ਖਿਆਲ ਇਸਲਾਮਾਬਾਦ ਤੋਂ ਲੰਡਨ ਚਲਾ ਜਾਂਦਾ। ਅੱਛਾ, ਠੀਕ ਹੈ, ਉੱਥੇ ਚਲਾ ਜਾਂਦਾ ਜੀ। ਤੇ ਗੋਗੀ ਬੱਟ ਜਿਹੜਾ ਪਿਛਲੇ 18-19 ਮਹੀਨਿਆਂ ਤੋਂ ਮਫਰੂਰੀ ਉਹਨੇ ਪਾਕਿਸਤਾਨ 'ਚ ਕੱਟੀ ਹੈ, ਪਾਕਿਸਤਾਨ 'ਚ ਰੂਹ ਪੋਸ਼ ਰਿਹਾ। ਕੋਈ ਮਹੀਨਾ ਡੇਢ ਪਹਿਲੇ ਆ ਕੇ ਗੋਗੀ ਬੱਟ ਨੇ ਜ਼ਮਾਨਤ ਕਰਵਾਈ ਹੈ, ਆ ਕੇ ਉਹ ਅਦਾਲਤ 'ਚ ਆਪਣੀਆਂ ਤਰੀਖਾਂ ਭੁਗਤ ਰਿਹਾ। ਠੀਕ ਹੈ, ਯਾਨੀ ਇਹ ਅਮੀਰ ਬਲਾਜ ਦੇ ਕਤਲ ਤੋਂ ਬਾਅਦ ਤੀਫੀ ਜਿਹੜਾ ਹੈਗਾ ਉਹ ਮੁਲਕੋਂ ਬਾਹਰ ਗਿਆ। ਠੀਕ ਹੈ। ਅੱਛਾ, ਉਸ ਤੋਂ ਬਾਅਦ ਅਗਲੀ ਗੱਲ ਮੈਂ ਇਹ ਕਰਾਂਗਾ ਕਿ ਹੁਣ ਗੋਗੀ ਬੱਟ ਜਿਹੜਾ ਹੈਗਾ ਉਹ ਜ਼ਮਾਨਤ ਤੇ ਸੀ ਔਰ ਤੀਫੀ ਜਿਹੜਾ ਹੈਗਾ ਉਹਨੂੰ CCD ਨੇ ਕੋਸ਼ਿਸ਼ ਕਰਕੇ ਉੱਥੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਔਰ ਉੱਥੇ ਵੀ ਇੱਕ ਲੰਮਾ ਚੌੜਾ ਪ੍ਰੋਸੈਸ ਹੋਇਆ। ਉਸ ਤੋਂ ਬਾਅਦ ਉਹਨੂੰ ਪਾਕਿਸਤਾਨ ਲਿਆਂਦਾ ਗਿਆ ਤੇ ਇਹ ਸੋਚਿਆ ਜਾ ਰਿਹਾ ਸੀ ਕਿ ਅੱਜ ਉਹਨੂੰ ਅਦਾਲਤੇ ਪੇਸ਼ ਕੀਤਾ ਜਾਏਗਾ, ਲੇਕਿਨ ਫਿਰ ਇਹ ਖਬਰ ਆਈ ਕਿ ਉਹਨੂੰ ਰਸਤੇ ਦੇ ਵਿੱਚ ਉਹ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ। ਵੀ ਇਹ ਕੀ ਕਹਾਣੀ ਹੋਈ? ਤੀਫੀ ਬੱਟ ਅੱਜ ਤੋਂ ਕੋਈ 5-6 ਦਿਨ ਪਹਿਲੇ ਕਹਿ ਲਓ, 7 ਦਿਨ ਪਹਿਲੇ ਕਹਿ ਲਓ, ਦੁਬਈ ਦੇ ਵਿੱਚ ਗ੍ਰਿਫਤਾਰ ਹੋ ਜਾਂਦਾ। ਇੰਟਰਪੋਲ ਉਹਨੂੰ ਗ੍ਰਿਫਤਾਰ ਕਰਦੀ ਹੈ। ਇੱਥੇ ਸਾਡੇ CCD ਦੇ ਇੱਕ ਇੰਸਪੈਕਟਰ ਨੇ ਖਾਲਿਦ ਵਰੀਆ ਜੀ, ਉਹ ਸਪੈਸ਼ਲਿਸਟ ਨੇ ਜਿਹੜੇ ਇਸ਼ਤਿਹਾਰੀ ਇੱਥੋਂ ਨੱਸ ਕੇ ਦੂਸਰੇ ਮੁਲਕਾਂ ਜਾ ਕੇ ਬੰਦੇ, ਉਹਨਾਂ ਦੇ ਸਪੈਸ਼ਲਿਸਟ ਹੈਗੇ ਨੇ। ਉਹਨਾਂ ਦੀ ਬੜੀ ਵਰਕਿੰਗ ਹੈ ਉਹਦੇ ਤੇ ਔਰ ਉਹ ਹੁਣ ਤੱਕ ਮੇਰੇ ਖਿਆਲ ਕੋਈ 100-150 ਇਸ਼ਤਿਹਾਰੀ ਜਿਹੜਾ ਨਾ ਉਹ ਦੂਸਰੇ ਮੁਲਕਾਂ ਤੋਂ ਵਾਪਸ ਲੈ ਕੇ ਆਏ ਨੇ। ਠੀਕ ਹੈ। ਔਰ ਉਹਨਾਂ ਚੋਂ ਕਈ ਜਿਹੜੇ ਨੇ ਐਨਕਾਊਂਟਰ ਚ ਮਾਰੇ ਵੀ ਜਾ ਚੁੱਕੇ ਨੇ ਤੇ ਇਹਦੇ ਤੇ ਵੀ ਉਹ ਅਮੀਰ ਬਲਾਜ ਕਤਲ ਕੇਸ ਦੇ ਉੱਤੇ ਕਾਫੀ ਅਰਸੇ ਤੋਂ ਕੰਮ ਕਰ ਰਹੇ ਸਨ। ਠੀਕ ਹੈ। ਉਹਨਾਂ ਨੂੰ ਇਨਫੋਰਮੇਸ਼ਨ ਆਉਂਦੀ ਹੈ। ਇਨਫੋਰਮੇਸ਼ਨ ਕੁਝ ਮੇਰਾ ਜਿਹੜੇ ਮੇਰੇ ਜ਼ਰਾਏ ਨੇ ਕਿ ਕੋਈ ਇਸ਼ਤਿਹਾਰੀ ਨੇ ਜਿਹੜੇ ਉਹਨਾਂ ਨੂੰ ਇਨਫੋਰਮੇਸ਼ਨ ਦਿੰਦੇ ਨੇ ਉਹਨਾਂ ਦੀ, ਤੇ ਉਹ ਇਨਫੋਰਮੇਸ਼ਨ ਜਿਹੜੀ ਹੈ ਖਾਲਿਦ ਵਰੀਆ ਕੋਲ ਆਉਂਦੀ ਹੈ। ਉਹ ਆਪਣੇ ਆਫਿਸਰਸ ਨਾਲ ਕੰਸਰਨ ਕਰਦੇ ਨੇ ਔਰ ਇੱਥੋਂ ਜਾ ਕੇ ਉੱਥੇ ਦੁਬਈ ਬੈਠ ਜਾਂਦੇ ਨੇ ਔਰ ਉੱਥੇ ਫਿਰ ਆਪਣੀ ਜਿਹੜੀ ਪੈਟ ਇਨਫੋਰਮੇਸ਼ਨ ਆਉਂਦੀ ਹੈ ਉਸ ਹਿਸਾਬ ਨਾਲ ਇੰਟਰਪੋਲ ਦੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਜਾ ਕੇ ਤੇ ਤੀਫੀ ਬੱਟ ਨੂੰ ਗ੍ਰਿਫਤਾਰ ਕਰਕੇ ਦੁਬਈ ਪੁਲਿਸ ਦੇ ਹਵਾਲੇ ਕਰਤਾ। ਉੱਥੋਂ ਦਾ ਪ੍ਰੋਸੈਸ ਹੈਗਾ ਇੱਕ ਬੜਾ ਪਿਛਲੇ ਇੱਕ ਹਫ਼ਤੇ ਤੋਂ ਸੋਸ਼ਲ ਮੀਡੀਆ ਤੇ ਕੋਰਾਮ ਬਰਪਾ ਰਿਹਾ ਕਿ ਜੀ ਤੀਫੀ ਬੱਟ ਨਹੀਂ ਆਏਗਾ, ਉੱਥੇ ਲੈਣ ਦੇਣ ਦੇ ਮਾਮਲਾਤ ਨੇ, ਤੀਫੀ ਬੱਟ ਵਾਪਸ ਆਏਗਾ, ਸਾਥੀ ਛੁਡਾਣਾ ਆ ਜਾਣਗੇ, ਪੁਲਿਸ ਮੁਕਾਬਲੇ ਚ ਮਾਰ ਦਿੱਤਾ ਜਾਏਗਾ। ਇਹ ਪਿਛਲੇ ਮੁਖਤਲਿਫ ਕਹਾਣੀਆਂ ਜਿਹੜੀਆਂ ਉਹ ਚੱਲ ਰਹੀਆਂ ਸਨ, ਜਿਹੜੀ ਜੋ ਇਨਫੋਰਮੇਸ਼ਨ ਸੀ ਉਹਦੇ ਮੁਤਾਬਕ ਉਹ ਗੱਲ ਕਰ ਰਿਹਾ ਸੀ, ਸ਼ੇਅਰ ਕਰਦੇ ਰਹੇ ਜੀ। ਠੀਕ ਹੈ, ਬੜੀਆਂ ਕਹਾਣੀਆਂ ਚੱਲਦੀ ਰਹੀਆਂ, ਬਲਕਿ ਕੁਝ ਲੋਕਾਂ ਨੇ ਵੀ ਕਿਹਾ ਕਿ ਤੀਫੀ ਬੱਟ ਨੂੰ ਪਾਕਿਸਤਾਨ ਲਿਆ ਹੀ ਨਹੀਂ ਸਕਦਾ। ਬਿਲਕੁਲ ਸਹੀ, ਇਸ ਕਿਸਮ ਦੇ ਵੀ ਮਾਮਲਾ ਚੱਲਦੇ ਰਹੇ। ਲੇਕਿਨ ਕੱਲ ਰਾਤ ਨੂੰ ਕਹਿ ਲਵੋ ਕਿ ਅੱਜ ਜੁਮਾ ਹੈ ਨਾ, ਆਪਣਾ ਬੁੱਧ ਤੇ ਆਪਣਾ ਅੱਜ ਹਫਤਾ ਹੋ ਗਿਆ ਤੇ ਜੁਮੇ ਰਾਤ ਨੂੰ ਤੇ ਜੁਮੇ ਵਾਲੇ ਦਿਨ ਜਾਂ ਜੁਮੇ ਤੇ ਹਫਤੇ ਦੀ ਰਾਤ ਨੂੰ ਇਤਲਾਹ ਆਉਂਦੀ ਹੈ ਕਿ ਜੀ ਤੀਫੀ ਬੱਟ ਨੂੰ ਪਾਕਿਸਤਾਨ ਲੈ ਆਂਦਾ। ਠੀਕ ਹੈ। ਇਹਦੇ ਮੁਤਲਕ ਸੁਹੇਲ ਜਫਰ ਚੱਠਾ ਸਾਹਿਬ ਨੇ ਐਡੀਸ਼ਨਲ IG ਨੇ CCD ਦੇ, ਉਹਨਾਂ ਦੇ ਨਾਲ ਕੋਈ ਦੋਸਤਾਂ ਦੀ ਗੱਲ ਹੋਈ। ਉਹਨਾਂ ਨੂੰ ਪੁੱਛਿਆ ਤੀਫੀ ਬੱਟ ਦੀ ਗ੍ਰਿਫਤਾਰੀ ਵਾਸਤੇ ਕਿ ਜੀ ਉਹ ਆ ਗਿਆ, ਪਾਕਿਸਤਾਨ ਆ ਗਿਆ, ਲਾਹੌਰ ਮੁੰਤਕਿਲ ਕਰ ਲਿਆ, ਲੇਕਿਨ ਉਹ ਮੁਸਲਸਲ ਇਨਕਾਰੀ ਸਨ ਇਸ ਗੱਲ। ਠੀਕ ਹੈ। ਉਹਨਾਂ ਦਾ ਕਹਿਣਾ ਇਹ ਸੀ ਕਿ ਨਹੀਂ, ਤੀਫੀ ਬੱਟ ਜੇ ਨਹੀਂ ਲਿਆਂਦਾ, ਉਹ ਸਟਿਲ ਜਿਹੜਾ ਦੁਬਈ ਮੌਜੂਦ ਹੈਗਾ ਜੇ ਤੇ ਮੇਰੀ ਟੀਮ ਵੀ ਹਜੇ ਉੱਥੇ ਹੀ ਹੈ, ਜਦੋਂ ਆਏਗਾ ਤੇ। ਅੱਛਾ ਸਰ, ਇੱਕ ਹੋਰ ਸਵਾਲ ਕਿ ਅਗਰ ਉਹਨੂੰ ਦੁਬਈੋਂ ਲਿਆਂਦਾ ਗਿਆ ਤੇ ਉਹਨੂੰ ਸਿੱਧਾ ਲਾਹੌਰ ਕਿਉਂ ਨਹੀਂ ਉਤਾਰਿਆ ਗਿਆ, ਉਹਨੂੰ ਕਰਾਚੀ ਕਿਉਂ ਉਤਾਰ ਲਿਆ ਗਿਆ? ਦੇਖੋ, ਉਹ ਗੱਲ ਜਿਹੜੀ ਹੈ ਨਾ, ਹੁਣ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਉਹਦੇ ਵਿੱਚ ਹੁਣ ਕਰਨ ਲੱਗਿਆ ਤੇ ਉਹਨਾਂ ਚੀਜ਼ਾਂ ਨੂੰ ਸਾਬਤ ਕਰਨ ਲੱਗਿਆ ਜਿਹੜਾ ਨਾ ਉਹ ਬੜਾ ਮੁਸ਼ਕਿਲ ਕੰਮ ਹੁੰਦਾ। ਠੀਕ ਹੈ। ਹੁਣ ਜਿਹੜਾ ਦੌਰ ਚੱਲਦਾ ਪਿਆ ਨਾ, ਉਸ ਦੌਰ ਦੇ ਵਿੱਚ ਬੜਾ ਮੁਹਤਾਤ ਰਹਿ ਕੇ ਗੁਫ਼ਤਗੂ ਕਰਨੀ ਪੈਂਦੀ ਹੈ। ਠੀਕ ਹੈ। ਤੇ ਮੈਂ ਫਿਰ ਵੀ ਜਿਹੜੀ ਤੁਹਾਨੂੰ ਦੱਸ ਦੇਵਾਂ ਕਿ ਸ਼ਾਇਦ ਉਹਨੂੰ ਕਰਾਚੀ ਲਿਆਣਾ ਜਿਹੜਾ ਹੈਗਾ ਉਹ ਸਮਝ ਲਓ ਕਿ ਸ਼ਾਇਦ ਕੁਝ ਇਹ ਜਿਹੜੀ ਕਹਾਣੀ ਅੱਜ ਸਵੇਰ ਸਾਹਮਣੇ ਆਈ ਹੈ, ਸ਼ਾਇਦ ਇਹ ਉਸ ਦਾ ਹਿੱਸਾ ਸੀ।
ਇਹ ਵੀ ਕਹਿ ਸਕਦੇ ਹਾਂ ਅਸੀਂ। ਠੀਕ ਹੈ ਜਾਂ ਲੇਕਿਨ ਮੈਨੂੰ ਜਿਹੜਾ ਮੇਰੀ ਤਲਾਹ ਹੈ ਨਾ, ਉਹਦੇ ਮੁਤਾਬਿਕ ਜਿਹੜਾ ਮੁਲਜ਼ਮ ਇੰਟਰਪੋਲ ਦੇ ਜ਼ਰੀਏ ਵਾਪਸ ਇੱਥੇ ਭੇਜਿਆ ਜਾਂਦਾ ਨਾ, ਕਿਸੇ ਵੀ ਕੰਟਰੀ 'ਚ ਭੇਜੀ ਹੋ, ਜੀ ਜੀ, ਉਹਦੀ ਟਿਕਟ ਜਿਹੜੀ ਉਹ ਦੁਬਈ ਗਵਰਨਮੈਂਟ ਲੈ ਕੇ ਦਿੰਦੀ ਹੈ। ਠੀਕ ਹੈ, ਉਹ ਉਹਨਾਂ ਦੀ ਜ਼ਿੰਮੇਵਾਰੀ ਹੈ, ਉਹ ਉਹਨਾਂ ਦੀ ਲਾਇਬਿਲਿਟੀ ਹੈ। ਬਿਲਕੁਲ ਨਾ ਮੁਲਜ਼ਮ ਉਹ ਟਿਕਟ ਲੈ ਸਕਦਾ ਹੈ, ਨਾ ਇੱਥੋਂ ਦੀ ਪੁਲਿਸ, ਨਾ ਇੱਥੋਂ ਦੀ ਹਕੂਮਤ ਜਾਂ ਪੁਲਿਸ ਲੈ ਸਕਦੀ ਹੈ। ਠੀਕ ਹੈ, ਉਹਨਾਂ ਦੀ ਜ਼ਿੰਮੇਵਾਰੀ ਹੈ। ਠੀਕ ਹੈ, ਉਹ ਹੁਣ ਉੱਥੇ ਕੁਝ ਮੈਨੇਜ ਕੀਤਾ ਗਿਆ ਜਾਂ ਉੱਥੇ ਗਵਰਨਮੈਂਟ ਨੂੰ ਜਿਹੜੀ ਫਸਟ ਫਲਾਈਟ ਦੀ ਕਹਿ ਲਓ ਕਿ ਅਵੇਲੇਬਲ ਟਿਕਟ ਹੈ ਸੀ, ਉਹ ਉਹਨਾਂ ਨੇ ਉੱਥੇ ਲੈ ਕੇ, ਮਤਲਬ ਮਮਕਨ ਲਾਹੌਰ ਦੀ ਨਾ ਹੋਵੇ, ਸਿਰਫ ਕਰਾਚੀ ਤੱਕ ਦੀ ਫਲਾਈਟ ਹੋਏਗੀ। ਕਰਾਚੀ ਲੈ ਕੇ ਗਏ ਨੇ। ਫਿਰ ਇੱਥੋਂ ਟੀਮ ਲਾਹੌਰ ਤੋਂ ਜਿਹੜੀ ਹੈ ਉੱਥੇ ਕਰਾਚੀ ਜਾਂਦੀ ਹੈ, ਔਰ ਅੱਜ ਕੱਲ ਰਾਤ ਨੂੰ ਜਿਹੜਾ ਹੈ, ਰਾਤ ਦੇ ਦਰਮਿਆਨੀ ਰਾਤ ਉਹਨੂੰ ਕਰਾਚੀ ਉਹ ਲੈ ਕੇ ਤੇ ਲਾਹੌਰ ਸ਼ਿਫਟ ਕਰ ਰਹੇ ਸਨ। ਤੇ ਰਹੀਮ ਯਾਰ ਖਾਨ ਦਾ ਇਲਾਕਾ ਹੈਗਾ ਕੋਟ ਸਬਜ਼ਲ ਥਾਣਾ ਹੈਗਾ, ਉੱਥੇ ਇੱਕ FIR ਦਰਜ ਹੁੰਦੀ ਹੈ ਔਰ ਉੱਥੇ ਇੱਕ ਵਕੂਆ ਪੇਸ਼ ਆਉਂਦਾ ਹੈ। ਉਸ ਵਕੂਏ ਦੇ ਮੁਤਾਬਿਕ ਜਿਹੜੀ ਸਰਕਾਰੀ ਵਰਸ਼ਨ ਹੈ, ਜਿਹੜੀ ਕਹਾਣੀ ਉੱਥੇ FIR ਦੇ ਵਿੱਚ ਬਿਆਨ ਕੀਤੀ ਗਈ ਹੈ, ਉਹ ਇਹ ਵੇ ਕਿ ਉੱਥੇ ਕੋਟ ਸਬਜ਼ਲ ਦੇ ਏਰੀਆ 'ਚ 2 ਗੱਡੀਆਂ ਜਿਹੜੀਆਂ ਨੇ ਉਹ ਆਉਂਦੀਆਂ ਨੇ। ਠੀਕ ਹੈ, ਉਹਨਾਂ ਚੋਂ ਇੱਕ ਗੱਡੀ ਪੁਲਿਸ ਦੀ ਗੱਡੀ ਦੇ ਅੱਗੇ ਲੱਗਦੀ ਹੈ, ਠੀਕ ਹੈ, ਰੋਕਦੀ ਹੈ। ਇੱਕ ਗੱਡੀ 'ਚ ਪਿੱਛੇ ਤੇ ਇੱਕ ਅੱਗੇ, ਉੱਥੋਂ ਮੁਲਜ਼ਮ ਉਤਰਦੇ ਨੇ, ਉਤਰ ਕੇ ਪੁਲਿਸ ਪਾਰਟੀ ਤੇ ਫਾਇਰਿੰਗ ਕਰਦੇ ਨੇ ਤੇ ਇੱਕ ਉਹਨਾਂ 'ਚ ਮੁਲਾਜ਼ਮ ਜ਼ਖਮੀ ਵੀ ਹੋ ਜਾਂਦਾ ਹੈ, ਪੁਲਿਸ ਗੱਡੀ ਨੂੰ ਵੀ ਨੁਕਸਾਨ ਪਹੁੰਚਦਾ ਤੇ ਪੁਲਿਸ ਵਾਲੇ ਆਪਣੀਆਂ ਜਾਨਾਂ ਬਚਾਉਂਦੇ ਨੇ। ਤੇ ਉਹ ਮੁਲਜ਼ਮ ਜਿਹੜੇ ਨੇ ਉਹ ਤੀਫੀ ਬੱਟ ਨੂੰ ਉਹਨਾਂ ਦੀ ਹਿਰਾਸਤ ਤੋਂ ਛੁੜਾ ਕੇ ਲੈ ਜਾਂਦੇ ਨੇ। ਇੱਕ ਵਾਕਿਆ ਕੱਲ ਰਾਤ 3:15 ਵਜੇ ਦਾ ਵਾਕਿਆ ਹੈ। ਠੀਕ ਹੈ, ਇਸ ਵਾਕਿਏ ਦੀ ਇਤਲਾਹ ਫੌਰੀ ਤੌਰ ਤੇ ਬਜ਼ਰੀਆ ਵਾਇਰਲੈਸ ਨਸ਼ਰ ਕੀਤੀ ਜਾਂਦੀ ਹੈ। ਠੀਕ ਹੈ, ਤੇ ਜਿਹੜੀਆਂ ਉਸੇ ਇਰਦ ਗਿਰਦ ਗੱਡੀਆਂ ਪੁਲਿਸ ਦੀਆਂ ਹੁੰਦੀਆਂ, ਮੁਲਾਜ਼ਮ ਬਾਹਰ ਹੁੰਦੇ ਨੇ, ਉਹ ਨਾਕਾਬੰਦੀ ਕਰ ਲੈਂਦੇ ਨੇ, ਤਲਾਸ਼ ਕਰਦੇ ਨੇ। ਠੀਕ ਹੈ, ਤੇ ਕੋਈ 2.25 ਘੰਟੇ ਬਾਅਦ 5 ਵਜੇ ਜਿਹੜਾ ਦੂਸਰੀ FIR ਦਰਜ ਕੀਤੀ ਗਈ। ਠੀਕ ਹੈ, ਉਹ 5 ਵਜੇ ਹੁੰਦਾ ਇਹ ਵੇਖ ਕੇ 5 ਵਜੇ ਇੱਕ ਉੱਥੋਂ ਦੀ ਜਿਹੜੀ ਮੁਕਾਮੀ CCD ਹੈ ਨਾ, ਉਹਨਾਂ ਦੀ ਇੱਕ ਟੀਮ ਕਿਧਰੋਂ ਆ ਰਹੀ ਹੁੰਦੀ ਹੈ, ਉਹ ਪਤਾ ਨਹੀਂ ਕਿਸੇ ਗਸ਼ਤ ਤੇ ਸੀ ਜਾਂ ਕਿਸੇ ਰੇਡ ਤੋਂ ਆ ਰਹੀ ਸੀ। ਉਹ ਜਦੋਂ ਵਾਇਰਲੈਸ ਸੁਣਦੀ ਹੈ, ਉਹਨੂੰ ਜ਼ੇਨ ਚ ਹੁੰਦਾ, ਉਹ ਉੱਥੇ ਕੋਈ ਤਾਜ ਚੌਕ ਹੈਗਾ, ਭੋਂਗ ਦਾ ਇਲਾਕਾ ਹੈ ਉੱਥੇ। ਠੀਕ ਹੈ, ਉੱਥੇ ਉਸ ਇਲਾਕੇ ਦੇ ਵਿੱਚ ਉਹ 2 ਗੱਡੀਆਂ ਜਿਹੜੀਆਂ ਨੇ ਉਹ ਦੇਖਦੇ ਨੇ, ਬੜੀ ਤੇਜ਼ ਰਫ਼ਤਾਰੀ ਨਾਲ ਜਾ ਰਹੀਆਂ ਨੇ, ਮਸ਼ਕੂਕ ਲੋਕ ਨੇ, ਉਹ ਉਹਨਾਂ ਦਾ ਤਾਕੁਬ ਕਰਦੇ ਨੇ ਜਾਂ ਰੁਕਣ ਦਾ ਇਸ਼ਾਰਾ ਕਰਦੇ ਨੇ, ਵਾਟਐਵਰ ਜੋ ਵੀ ਹੈ। ਤੇ ਉਸ ਦੇ ਵਿੱਚ ਇਹ ਹੈਗਾ ਕਿ ਉਹ ਗੱਡੀ ਵਾਲੇ ਲੋਕ ਜਿਹਨੇ ਉਹਨਾਂ ਤੇ ਫਾਇਰਿੰਗ ਕਰਦੇ ਨੇ, ਫਿਰ ਫਾਇਰਿੰਗ ਕਰ ਦਿੰਦੇ ਨੇ। ਉਹ ਫਿਰ ਪੁਲਿਸ ਦੇ ਨਾਲ ਕੋਈ 20-25 ਮਿੰਟ ਉਹਨਾਂ ਦਾ ਫਾਇਰਿੰਗ ਦਾ ਤਬਾਦਲਾ ਹੁੰਦਾ ਹੈ। ਠੀਕ ਹੈ, ਉਸ ਫਾਇਰਿੰਗ ਦੇ ਤਬਾਦਲੇ ਬਾਅਦ ਜਦੋਂ ਫਾਇਰਿੰਗ ਰੁਕਦੀ ਹੈ ਤੇ ਕੁਝ ਦੇਰ ਬਾਅਦ ਪੁਲਿਸ ਜਿੱਥੋਂ ਮੁਲਜ਼ਮਾਂ ਵਾਲੇ ਪਾਸੇ ਜਦੋਂ ਫਾਇਰਿੰਗ ਹੋ ਰਹੀ ਹੁੰਦੀ ਹੈ, ਉੱਥੇ ਜਾ ਕੇ ਸਰਚ ਕਰਦੀ ਹੈ ਗੱਡੀ ਦੀਆਂ ਲਾਈਟਾਂ ਜਲਾ ਕੇ। ਉੱਥੇ ਇੱਕ ਸ਼ਖਸ ਜ਼ਖਮੀ ਹਾਲਤ ਵਿੱਚ ਪਿਆ ਹੁੰਦਾ ਤੇ ਉਹਦੇ ਕੋਲ ਰਾਈਫਲ ਪਈ ਹੁੰਦੀ ਹੈ, ਅਸਲਾ ਪਿਆ ਹੁੰਦਾ। ਠੀਕ ਹੈ, ਜਦ ਕਿ ਉਹਦੇ ਬਾਕੀ ਸਾਥੀ ਜਿਹੜੇ ਨੇ ਉਹ ਉੱਥੋਂ ਪੈਦਲ ਹੀ ਰਾਬਤੀ ਤਰੀਕੇ ਨੱਸ ਜਾਂਦੇ। ਠੀਕ ਹੈ, ਉਸ ਬੰਦੇ ਨੂੰ ਜਿਹੜਾ ਜ਼ਖਮੀ ਹੋਇਆ ਜਾਂਦਾ, ਉਹਨੂੰ ਚੁੱਕ ਕੇ ਹਸਪਤਾਲ ਲੈ ਜਾਂਦੇ ਨੇ ਤੇ ਡਾਕਟਰ ਉਹਦੀ ਮੌਤ ਦੀ ਤਸਦੀਕ ਕਰ ਦਿੰਦੇ। ਠੀਕ ਹੈ, ਇਹ ਦੂਸਰਾ ਵਾਕਿਆ ਹੈ ਔਰ ਇਹਦੀ FIR ਦਰਜ ਹੋਈ। ਯਾਨੀ ਇਸ FIR ਦੇ ਵਿੱਚ ਤੀਫੀ ਬੱਟ ਨੂੰ ਨਾਮਾਲੂਮ ਮੁਲਜ਼ਮ ਲਿਖਿਆ ਗਿਆ ਹੈ। FIR ਦੀ ਸ਼ਨਾਖਤ ਨਹੀਂ ਜ਼ਾਹਿਰ ਕੀਤੀ। ਠੀਕ ਹੈ, ਇਹ ਸ਼ਨਾਖਤ ਦੀ ਬਾਅਦ ਦੇ ਵਿੱਚ ਹੁੰਦੀ ਹੈ ਕਿ ਇਹ ਮਰਨ ਵਾਲਾ ਜਿਹੜਾ ਹੈ ਇਹ ਤੀਫੀ ਬੱਟ ਹੈ। ਠੀਕ ਹੈ, ਠੀਕ ਹੈ। ਇਸ ਦੌਰਾਨ ਇੱਕ ਚੀਜ਼ ਹੋਰ ਵੀ ਫਿਰ ਮੈਂ ਤੁਹਾਨੂੰ ਦੱਸਾਂ ਜੀ। ਅਮੀਰ ਬਲਾਜ ਦੇ ਕਤਲ ਤੋਂ ਬਾਅਦ ਤੀਫੀ ਬੱਟ ਦਾ ਬੇਨੋਈ ਆਪਣਾ ਜਵੇਦ ਬੱਟ ਉਹ ਮਰਡਰ ਹੋ ਜਾਂਦਾ ਜੀ। ਉਹਦੇ ਮਰਡਰ ਦੀ FIR ਦਰਜ ਹੁੰਦੀ ਹੈ। ਅਮੀਰ ਬਲਾਜ ਦਾ ਭਾਈ ਹੈ ਅਮੀਰ ਫਤਿਹ, ਸਭ ਤੋਂ ਛੋਟਾ ਭਾਈ ਹੈ, 3 ਭਰਾ ਨੇ, ਇਹ ਸਭ ਤੋਂ ਛੋਟਾ ਭਾਈ ਹੈ ਅਮੀਰ ਫਤਿਹ। ਠੀਕ ਹੈ, ਇਹਦੇ ਖਿਲਾਫ ਦਰਜ ਹੁੰਦੀ ਹੈ ਤੇ ਇਹਨਾਂ ਦਾ ਇੱਕ ਉਦੋਂ ਦੋਸਤ ਸੀ, ਇਹਨਾਂ ਦਾ ਮਿਲਣ ਵਾਲਾ ਸੀ, ਇਹਨਾਂ ਦਾ ਫੈਮਿਲੀ ਮੈਂਬਰ ਸੀ ਕੈਸਰ ਬੱਟ ਜੀ। ਉਹਦੇ 2 ਦੇ ਖਿਲਾਫ ਨਾਮਜ਼ਦ FIR ਦਰਜ ਹੁੰਦੀ ਹੈ। ਠੀਕ ਹੈ, ਤੇ ਇਹਨਾਂ ਨੂੰ ਮੌਕੇ ਤੇ ਰੱਖਿਆ ਜਾਂਦਾ ਤੇ ਉਸ FIR ਦੀ ਤਫਤੀਸ਼ ਹੁੰਦੀ ਹੈ। ਸ਼ੂਟਰ ਫੜੇ ਜਾਂਦੇ ਨੇ ਜਿਨ੍ਹਾਂ ਨੇ ਮਾਰਿਆ ਹੁੰਦਾ। ਉਸ FIR ਦੇ ਵਿੱਚ ਤਸਦੀਕ ਹੁੰਦੀ ਹੈ ਪੁਲਿਸ ਇਨਵੈਸਟੀਗੇਸ਼ਨ ਦੇ ਮੁਤਾਬਿਕ ਅਮੀਰ ਫਤਿਹ ਤੇ ਕੈਸਰ ਬੱਟ ਦਾ ਤਾਲੁਕ ਕੋਈ ਨਹੀਂ, ਇਸ ਕਤਲ ਨਾਲ ਕੋਈ ਤਾਲੁਕ ਨਹੀਂ, ਜਦਕਿ ਅਮੀਰ ਫਤਿਹ ਉਹਦੇ ਚ ਬੇਗੁਨਾਹ ਹੁੰਦਾ। ਠੀਕ ਹੈ, ਉਹਦੇ ਵਿੱਚ ਨਾਂ ਕਿਹਦਾ ਆਉਂਦਾ ਹੈ? ਅਮੀਰ ਮੁਸਬ ਦਾ। ਅੱਛਾ, ਕਿ ਇਹ ਕਤਲ ਦੀ ਪਲੈਨਿੰਗ ਜਵੇਦ ਬੱਟ ਦੀ ਅਮੀਰ ਮੁਸਬ ਨੇ ਕੀਤੀ। ਠੀਕ ਹੈ, ਠੀਕ ਹੈ, ਉਹਦੇ ਚ ਨਾਂ ਆਉਂਦਾ। ਲੇਕਿਨ ਉਹ ਵੀ ਫਿਰ ਇਸ FIR ਤੋਂ ਬਾਅਦ ਉਹ ਨੱਸ ਜਾਂਦੇ ਨੇ, ਉਹ ਵੀ ਸਰ ਮਫਰੂਰ ਹੋ ਜਾਂਦੇ ਨੇ, ਅਮੀਰ ਮੁਸਬ ਅਮੀਰ ਫਤਿਹ ਉਹਦੀ। ਤੇ ਇਹ ਕੁਝ 2 ਮਹੀਨੇ 2.5 ਮਹੀਨੇ ਪਹਿਲੇ ਅਮੀਰ ਮੁਸਬ ਵਾਪਸ ਪਾਕਿਸਤਾਨ ਆਉਂਦਾ ਹੈ, ਉਹ ਵੀ ਦੁਬਈ ਚਲੇ ਜਾਂਦੇ ਨੇ। ਆ ਕੇ ਉਸ ਮੁਕਦਮੇ 'ਚ ਆਪਣੀ ਬੇਲ ਕਰਵਾਉਂਦਾ, ਕੋਰਟ ਦੇ ਸਾਹਮਣੇ ਸਰੈਂਡਰ ਕਰਦਾ। ਉਹ 2-3 ਤਰੀਕਾਂ ਪੈਂਦੀਆਂ ਤੇ ਉਹਦੀ ਬੇਲ ਕਨਫਰਮ ਹੋ ਜਾਂਦੀ ਹੈ। ਉਸ ਤੋਂ ਕੋਈ 15-20 ਦਿਨ ਲਾ ਲਓ, 3 ਹਫ਼ਤੇ ਲਾ ਲਓ। ਉਸ ਤੋਂ ਬਾਅਦ ਜਿਹੜੇ ਸ਼ੂਟਰ ਜਿਨ੍ਹਾਂ ਨੇ ਜਵੇਦ ਬੱਟ ਨੂੰ ਮਾਰਿਆ ਹੁੰਦਾ, ਜਿਨ੍ਹਾਂ ਨੇ ਇਕਰਾਰ ਕੀਤਾ ਪੁਲਿਸ ਦੀ ਕਿ ਅਸੀਂ ਮਾਰਿਆ, ਉਹਨਾਂ ਦੀ ਵੀ ਜ਼ਮਾਨਤਾਂ ਹੋ ਜਾਂਦੀਆਂ, ਉਹ ਵੀ ਬਾਹਰ ਆ ਜਾਂਦੇ। ਉਸ ਤੋਂ ਬਾਅਦ ਫਿਰ ਗੋਗੀ ਬੱਟ ਜ਼ਮਾਨਤ ਕਰਵਾ ਲੈਂਦਾ ਅਮੀਰ ਬਲਾਜ ਦੇ ਕਤਲ ਦੇ ਵਿੱਚ। ਹੁਣ ਗੋਗੀ ਬੱਟ ਦੇ ਮੁਤਲਕ ਲੋਕ ਪੁਲਿਸ ਅਫਸਰਾਂ ਨੇ ਵੀ ਕਹਿੰਦੇ ਸਨ ਕਿ ਜੀ ਉਹ ਸਾਡੀ ਤਫਤੀਸ਼ ਔਰ ਕੋਈ ਸ਼ਵਾਹਿਦ ਨਹੀਂ ਮਿਲੇ ਅਮੀਰ ਬਲਾਜ ਦੇ ਕਤਲ ਬੇਗੁਨਾਹ ਹੈ। ਲੇਕਿਨ ਜਿਹੜੀ JIT ਬਣਦੀ ਹੈ ਉਹਦੇ ਚ ਗੋਗੀ ਬੱਟ ਨੂੰ ਗੁਨੇਗਾਰ ਲਿਖ ਦਿੰਦੇ ਨੇ। ਉਹਦੀਆਂ ਤਰੀਕਾਂ ਚੱਲਦੀਆਂ ਪਈਆਂ ਨੇ, 13 ਤਰੀਕ ਹੈਗੀ ਹੈ ਉਸ ਹਵਾਲੇ ਨਾਲ, ਤੇ 13 ਤਰੀਕ ਨੂੰ ਉਹਦੀ ਪੇਸ਼ੀ ਹੈ। ਅੱਜ ਜਿਹੜਾ ਹੈਗਾ
ਉਹ ਤੀਫੀ ਬੱਟ ਦੀ ਹਲਾਕਤ ਤੋਂ ਬਾਅਦ ਪੁਲਿਸ ਮੁਕਾਬਲੇ ਦੇ ਵਿੱਚ ਇਤਲਾ ਆਂਦੀ ਹੈ ਕਿ ਜੀ ਕਿ ਗੋਗੀ ਬੱਟ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਗਿਆ ਜੀ। ਉਹ ਹੁਣ ਦੇਖਣਾ ਹੈ ਕਿ ਵਾਕਈ ਪੁਲਿਸ ਅਫਸਰ ਤੇ ਕੋਈ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਹੈਗਾ। ਤੀਫੀ ਬੱਟ ਦੀ ਵਾਪਸੀ ਵਤਨ ਵਾਪਸੀ ਸੀਸੀਡੀ ਦੀ ਹਵਾਲਗੀ ਇਹ ਵੀ ਅਫਸਰ ਨਹੀਂ ਮੰਨਦੇ ਸਨ ਕੱਲ। ਫਿਰ ਅੱਜ ਸਵੇਰ ਇਤਲਾ ਮਿਲੀ ਕਿ ਉਹਨੂੰ ਸਾਥੀ ਛੁਡਾਉਣ ਆ ਗਏ। ਤੇ ਗੋਗੀ ਬੱਟ ਦੇ ਹਵਾਲੇ ਨਾਲ ਵੀ ਇਹੋ ਇਤਲਾ ਆ ਰਹੀ ਹੈ ਕਿ ਉਹਨੂੰ ਸੀਸੀਡੀ ਵਾਲਿਆਂ ਨੇ ਚੁੱਕ ਲਿਆ, ਗ੍ਰਿਫਤਾਰ ਕਰਕੇ ਲੈ ਗਏ ਨੇ। ਔਰ ਇਹ ਵੀ ਇਤਲਾ ਹੈਗੀ ਕਿ ਉਹਦੀ ਜ਼ਮਾਨਤ ਜਿਹੜੀ ਉਹ ਕੈਂਸਲ ਹੋ ਗਈ ਹੈ। ਜ਼ਮਾਨਤ ਕੈਂਸਲ ਨਹੀਂ ਹੋਈ, ਜ਼ਮਾਨਤ ਉਹਦੀ ਉੱਥੇ ਹੀ ਹੈ। ਉਹ ਤੇ ਤਾਰੀਖ 13 ਤਰੀਕ ਹੀ ਜੇ। ਅੱਛਾ, ਮੈਂ ਤੁਹਾਨੂੰ ਦੱਸਣਾ ਪਿਆ ਕਿ ਗੋਗੀ ਬੱਟ ਨੂੰ ਗ੍ਰਿਫਤਾਰ ਕਿਉਂ ਕੀਤਾ ਹੈ। ਮੈਂ ਤੁਹਾਨੂੰ ਉਹ ਗੱਲ ਦੱਸਣਾ ਕਿਸ ਵਜ੍ਹਾ ਤੋਂ ਗ੍ਰਿਫਤਾਰ ਕੀਤਾ ਹੈ। ਗੋਗੀ ਬੱਟ ਨੂੰ ਗ੍ਰਿਫਤਾਰੀ ਦੀ ਜਿਹੜੀ ਵਜ੍ਹਾ ਹੈ ਨਾ, ਤੀਫੀ ਬੱਟ ਨੂੰ ਕੋਰਟ ਸਬਜ਼ਲ ਦੇ ਵਿੱਚ ਜਿਹੜਾ ਫਰਾਰ ਕਰਵਾਇਆ ਗਿਆ ਨਾ, ਜਿਹੜੀ FIR ਦਰਜ ਕੀਤੀ ਗਈ, ਜਿਹੜੀ ਉੱਥੇ ਕਹਾਣੀ ਬਿਆਨ ਕੀਤੀ ਗਈ ਹੈ, ਉਹ FIR ਫਰਾਰੀ ਦੀ ਗੋਗੀ ਬੱਟ ਦੀ ਜਿਹੜੀ ਹੈ, ਉਹ ਜਿਹੜੇ ਸਾਥੀ ਛੁਡਾਉਣ ਆਏ ਸਨ ਨਾ, ਉਸ FIR ਦੇ ਵਿੱਚ ਗੋਗੀ ਬੱਟ ਨੂੰ ਨਾਮਜ਼ਦ ਕੀਤਾ ਔਰ ਉਸ ਗ੍ਰਿਫਤਾਰੀ ਦੇ ਵੀ ਉਹਦੇ ਵਿੱਚ ਗੋਗੀ ਬੱਟ ਨੂੰ ਗ੍ਰਿਫਤਾਰ ਕੀਤਾ ਗਿਆ। ਪਿਛਲੇ ਕੁਝ ਹੁਣ ਜਦੋਂ ਅਸੀਂ ਵੀਲੌਗ ਕਰ ਰਹੇ ਹਾਂ ਨਾ, ਇਸ ਤੋਂ ਪਿਛਲੇ ਕੋਈ 4-5 ਘੰਟੇ ਤੋਂ ਸਾਰੇ ਸ਼ਹਿਰ ਦੇ ਵਿੱਚ ਇਹ ਗੱਲ ਮੌਜੂਦ ਹੈ, ਬਹਿਸ ਹੈ। ਠੀਕ ਹੈ, ਟੀਵੀ ਚੈਨਲਸ ਤੇ ਵੀ ਚੱਲੀ ਹੈ, ਸੋਸ਼ਲ ਮੀਡੀਆ ਤੇ ਵੀ ਇਹ ਗੱਲ ਚੱਲਦੀ ਪਈ ਹੈ। ਬਿਲਕੁਲ ਸਹੀ। ਲੇਕਿਨ ਪੁਲਿਸ ਜਿਹੜੀ ਹੈ ਅਜੇ ਤੱਕ ਸਟਿਲ ਜਿਹੜਾ ਉਹ ਇਨਕਾਰੀ ਹੈ। ਲੇਕਿਨ ਮੇਰੇ ਜਿਹੜੇ ਜ਼ਰਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਗੋਗੀ ਬੱਟ ਨੂੰ ਉਸ FIR ਵਿੱਚ ਨਾਮਜ਼ਦ ਹੀ ਉਦੋਂ ਕੀਤਾ ਜਦੋਂ ਪੁਲਿਸ ਨੇ ਉਹਨੂੰ ਚਾਪ ਲਿਆ ਜੋ ਉਹਨੂੰ ਗ੍ਰਿਫਤਾਰ। ਅੱਛਾ, ਕਿਆ ਐਸਾ ਹੋ ਸਕਦਾ ਹੈ ਕਿ ਤੀਫੀ ਬੱਟ ਵਾਂਗੂ ਗੋਗੀ ਵੀ? ਬਿਲਕੁਲ, ਮੈਂ ਕੋਈ ਇਹਦੇ ਚ ਕਹਿਣ ਛੱਜ ਨਹੀਂਗਾ ਕਿ ਅੱਜ ਦੀ ਰਾਤ ਜਿਹੜੀ ਹੈ, ਆਉਣ ਵਾਲੀ ਰਾਤ ਜਿਹੜੀ ਹੈ, ਜੇ ਵਾਕਈ ਸੀਸੀਡੀ ਦੇ ਕੋਲ ਗੋਗੀ ਬੱਟ ਹੈ ਤੇ ਕੋਈ ਵੱਡੀ ਗੱਲ ਨਹੀਂ ਗੀ ਕਿ ਰਾਤ ਦੇ ਕਿਸੇ ਪੈਰ ਵੀ ਜਿਹੜੀ ਤੁਹਾਨੂੰ ਇਤਲਾ ਆ ਸਕਦੀ ਕਿ ਗੋਗੀ ਬੱਟ ਨੂੰ ਵੀ ਸਾਥੀ ਛੁਡਾਉਣ ਵਾਸਤੇ ਆਏ ਸਨ। ਲੇਕਿਨ ਇਹਦੇ ਮੁਤਲਕ ਕੋਈ ਵੀ ਪੁਲਿਸ ਅਫਸਰ ਜਿਹੜਾ ਹਜੇ ਤੱਕ ਉਹ ਮੰਨਣ ਨੂੰ ਤਿਆਰ ਨਹੀਂ, ਕਨਫਰਮ ਨਹੀਂ ਕਰ ਰਿਹਾ। ਦੇਖੋ ਨਾ, ਮੰਨਣ ਨੂੰ ਤਾਂ ਤੀਫੀ ਬੱਟ ਦੇ ਮੁਤਲਕ ਵੀ ਤਿਆਰ ਨਹੀਂ ਸਨ। ਅੱਜ ਸਵੇਰੇ ਖਬਰ ਆ ਗਈ ਉਹਦੀ, ਗੋਗੀ ਬੱਟ ਦੇ ਮੁਤਲਕ ਵੀ ਇਹੀ ਕੁਝ ਕਹਿ ਰਹੇ ਨੇ। ਹਾਲਾਂਕਿ ਗੋਗੀ ਬੱਟ ਅਮੀਰ ਬਲਾਜ ਦੇ ਕਤਲ ਦੇ ਵਿੱਚ ਬੇਗੁਨਾਹ ਹੈਗਾ, ਉਹਦੇ ਚ ਸ਼ਾਮਿਲ ਨਹੀਂ ਹੈਗਾ। ਔਰ ਇਸੇ ਤਰ੍ਹਾਂ ਮੈਂ ਤੁਹਾਨੂੰ ਇੱਕ ਹੋਰ ਦੱਸਾਂ, ਟੀਪੂ ਟਰੱਕਾਂ ਵਾਲਾ ਜਿਹੜਾ ਕਤਲ ਹੋਇਆ ਸੀ, ਉਹਦੇ ਚ ਵੀ ਗੋਗੀ ਬੱਟ ਨਾਮਜ਼ਦ ਸੀ। ਸਹੀ, ਲੇਕਿਨ ਉਸ ਕਤਲ ਦੇ ਵਿੱਚ ਵੀ ਗੋਗੀ ਬੱਟ ਬੇਗੁਨਾਹ ਸੀ। ਠੀਕ ਹੈ, ਉਹ ਪੁਲਿਸ ਅਫਸਰ ਉਸ ਦੌਰ ਦੇ ਉਮਰ ਵਿਰਕ SP ਹੁੰਦੇ ਸਨ, SP CIA ਰਹੇ ਨੇ, ਬੜੇ ਤਗੜੇ, ਬੜੇ ਦਬੰਗ ਵਨ ਮੈਨ ਪੁਲਿਸ ਸ਼ੋ ਸੀ ਉਹ। ਪੰਜਾਬ ਪੁਲਿਸ ਦਾ ਵਨ ਮੈਨ ਸ਼ੋ ਸੀ ਉਹ। ਠੀਕ ਹੈ, ਮੇਰੀ ਉਹਨਾਂ ਦੇ ਨਾਲ ਕਈ ਵਾਰੀ ਇਹਦੇ ਮੁਤਲਕ ਗੱਲ ਹੋਈ ਹੈ। ਉਹਦੇ ਵਿੱਚ ਮਲਕ ਇਹਸਾਨ ਇੱਕ ਕਰੈਕਟਰ ਤੇ ਗੋਗੀ ਬੱਟ, ਉਸ FIR ਦੇ ਦੋ ਮੁਲਜ਼ਮ ਹੋਰ ਵੀ ਸਨ। ਠੀਕ ਹੈ, ਇਹਨਾਂ ਦੋਵਾਂ ਦੇ ਮੁਤਲਕ ਉਮਰ ਵਿਰਕ ਨੇ ਬਿਲਕੁਲ ਵਾਸ਼ਗਾਫ ਅਲਫਾਜ਼ ਦੇ ਵਿੱਚ ਕਿਹਾ ਸੀ, ਹੁਣ ਵੀ ਅੱਜ ਜਿਉਂਦੇ ਜਾਗਦੇ ਨੇ, ਰਿਟਾਇਰ ਹੋ ਗਏ ਨੇ, ਜਿਉਂਦੇ ਜਾਗਦੇ ਨੇ, ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ। ਉਹਨਾਂ ਦਾ ਕਹਿਣਾ ਸੀ ਕਿ ਗੋਗੀ ਬੱਟ ਤੇ ਮਲਕ ਇਹਸਾਨ ਟੀਪੂ ਟਰੱਕਾਂ ਵਾਲੇ ਦੀ ਕਤਲ ਦੀ FIR ਦੇ ਵਿੱਚ ਬੇਗੁਨਾਹ ਨੇ। ਮੈਂ ਇਸ ਚੀਜ਼ ਦਾ ਹਲਫ ਵੀ ਦੇਣ ਨੂੰ ਤਿਆਰ ਹਾਂ। ਠੀਕ ਹੈ, ਤੀਫੀ ਬੱਟ ਦੇ ਮੁਤਲਕ ਕੋਈ ਗੱਲ ਨਹੀਂ ਕਹਿੰਦੇ ਸਨ। ਠੀਕ ਹੈ, ਉਹ ਕਹਿੰਦੇ ਸਨ ਤੀਫੀ ਬੱਟ ਉਹਦੀ ਪਲਾਨ। ਅੱਛਾ ਸਰ, ਕਹਾਣੀਆਂ ਤੇ ਬਹੁਤ ਸਾਰੀਆਂ ਨੇ। ਅਗਰ ਤੀਫੀ ਦੀ ਗੱਲ ਕਰੀਏ ਤੇ ਬਹੁਤ ਸਾਰੇ ਇਹ ਮਾਮਲਾਤ ਦੇ ਵਿੱਚ ਮੁਲਵਸ ਰਿਹਾ ਔਰ ਇਹਦੇ ਤੇ ਕੇਸਿਸ ਵੀ ਹੋਏ। ਲੇਕਿਨ ਮੈਂ ਹੁਣ ਇਹਨੂੰ ਵਾਈਂਡ ਅਪ ਕਰਾਂਗਾ। CCD ਜਦੋਂ ਦੀ ਬਣੀ ਹੈ, CCD ਦੇ ਹਵਾਲੇ ਨਾਲ ਲੋਕਾਂ ਦੀ ਰਾਏ ਇਹ ਸੀ ਕਿ ਆਮ ਜਿਹੜਾ ਮਾੜਾ ਤਬਕਾ ਹੈ, ਛੋਟੇ-ਮੋਟੇ ਬਦਮਾਸ਼ ਜਿਹੜੇ ਨੇ, ਉਹਨਾਂ ਨੂੰ ਮਾਰੀ ਜਾ ਰਹੀ ਹੈ। ਲੇਕਿਨ ਤੀਫੀ ਬੱਟ ਨੂੰ ਮਾਰਨ ਤੋਂ ਬਾਅਦ ਕਿਆ CCD ਦਾ ਮੁਰਾਲ ਬੁਲੰਦ ਹੋਏਗਾ ਔਰ ਲੋਕ ਇਹਦੇ ਤੇ ਇਤਮਾਦ ਉਹਨਾਂ ਦਾ ਵਧੇਗਾ ਜਾਂ ਨਹੀਂ? ਦੇਖੋ ਆਜ਼ਮ ਸਾਹਿਬ, ਤੀਫੀ ਬੱਟ ਦੀ ਪੁਲਿਸ ਮੁਕਾਬਲੇ ਦੇ ਵਿੱਚ ਹਲਾਕਤ ਤੋਂ ਬਾਅਦ ਇਹ ਨੋ ਡਾਊਟ ਕਿ ਇਸ ਟਾਈਮ ਪੰਜਾਬ ਨਹੀਂ ਪੂਰੇ ਪਾਕਿਸਤਾਨ 'ਚ ਬਹੁਤ ਵੱਡਾ ਕੰਮ ਪਾਇਆ ਜੀ। ਇਹ ਬਹੁਤ ਵੱਡਾ ਇੱਕ ਬੰਦਾ ਕਹਿ ਲਵੋ, ਬਦਮਾਸ਼ੀ ਦੇ ਹਵਾਲੇ ਨਾਲ ਕਹਿ ਲਓ, ਇੱਕ ਆਪਣਾ ਤਾਜਰਾਂ ਦੇ ਹਵਾਲੇ ਨਾਲ ਕਹਿ ਲਵੋ, ਉਹਦਾ ਇੱਕ ਬੜਾ ਵੱਡਾ ਹਲਕਾ ਹੈ ਬਾਪ ਸੀ, ਬੜਾ ਨਾਂ ਸੀ ਉਸ ਬੰਦੇ ਦਾ। ਲੇਕਿਨ ਉਹਨਾਂ ਨੇ ਇਹਨੂੰ ਮਾਰਿਆ ਜਿਹੜਾ ਨਾ, ਇਹ ਇੱਕ ਬਹੁਤ ਵੱਡਾ ਕੰਮ ਕੀਤਾ ਜੋ। ਠੀਕ ਹੈ, ਬੜਾ ਇੱਕ ਵੱਡਾ ਕੰਮ ਹੈਗਾ ਜੀ ਇਹਦੇ ਵਿੱਚ। ਇਹਨੂੰ ਮਾਰਨਾ ਜਿਹੜਾ ਹੈ ਉਹ ਮਤਲਬ ਕਿ ਉਹ ਆਮ ਗੱਲ ਨਹੀਂ ਸੀ, ਮਤਲਬ ਕਿ ਇਸ ਤਰ੍ਹਾਂ ਕੋਈ ਸੋਚ ਨਹੀਂ। ਮਤਲਬ ਅਸੀਂ ਕ੍ਰਾਈਮ ਰਿਪੋਰਟਿੰਗ ਕੀਤੀ ਹੈ, ਸਾਨੂੰ ਵੀ ਇਸ ਚੀਜ਼ ਦਾ ਆਈਡੀਆ ਨਹੀਂ ਸੀ ਕਿ ਐਡਾ ਕੋ ਬੋਲਡ ਸਟੈਪ ਜਿਹੜਾ ਹੈ ਉਹ ਪੁਲਿਸ ਲੈ ਸਕੇਗੀ। ਲੇਕਿਨ ਕੁਝ ਚੀਜ਼ਾਂ ਬਾਅਦ ਦੇ ਵਿੱਚ ਜਦੋਂ ਡਿਵੈਲਪ ਹੋਈਆਂ, ਜਦੋਂ ਪਤਾ ਕੀਤਾ ਤੇ ਪਤਾ ਲੱਗਾ ਕਿ ਇਹਨਾਂ ਦੇ ਫੈਸਲੇ ਜਿਹੜੇ ਨਾ ਉਹ ਕਿਧਰੇ ਹੋਰ ਹੋਏ। ਠੀਕ ਹੈ, ਉਹ ਫੈਸਲਿਆਂ ਦੇ ਪਿੱਛੇ ਮਾਮਲਾ ਕੀ ਗਏ ਨੇ ਉਹ ਇੱਕ ਅਲੱਗਾ ਕਹਾਣੀ ਹੈ। ਇਹ ਵਕਤ ਦੇ ਨਾਲ ਸਾਹਮਣੇ ਆਏਗੀ ਹਰ ਚੀਜ਼, ਪਤਾ ਸਾਰਿਆਂ ਨੂੰ ਹੋ ਸਕਦਾ ਨਹੀਂ ਆਏਗੀ ਸਹੀ। ਲੇਕਿਨ ਉਹ ਹੁਣ ਕੁਝ ਚੀਜ਼ਾਂ ਜਿਹੜੀਆਂ ਨੇ, ਜਿਹੜੀਆਂ ਉਹਨਾਂ ਡਿਸਕਸ ਕਰਨ ਦਾ ਫਾਇਦਾ ਵੀ ਕੋਈ ਨਹੀਂ ਹੈ, ਉਹਨਾਂ ਨੂੰ ਫਾਇਦਾ ਕੋਈ ਨਹੀਂਗਾ। ਕਿਉਂਕਿ ਉਹਨੂੰ ਇੱਕ ਮੈਂ ਕਹਿ ਦਵਾਂ ਕਿ ਜੀ ਆਜ਼ਮ ਸਾਹਿਬ, ਵਜ਼ੀਰ ਆਜ਼ਮ ਜਿਹੜਾ ਉਹ ਸ਼ਾਮਿਲ ਹੈ, ਵਜ਼ੀਰ ਆਲਾ ਸ਼ਾਮਿਲ ਹੈ, ਫਲਾਂ ਸ਼ਾਮਿਲ ਹੈ, ਫਲਾਂ ਸ਼ਾਮਿਲ ਹੈ। ਨਾ ਤਾਂ ਜਿਹੜਾ ਮਰਜ਼ੀ ਲੈ ਕੇ ਸੋਸ਼ਲ ਮੀਡੀਆ ਤੇ ਜਿਹੜਾ ਮਰਜ਼ੀ ਨਾ ਤੁਸੀਂ ਲੈ ਦੇਵੋ, ਬਿਲਕੁਲ ਲੋਕੀ ਕਰਦੇ ਨੇ। ਲੇਕਿਨ ਉਹਦੇ ਵਿੱਚ ਕੋਈ ਸਦਾਕਤ ਵੀ ਹੋਣੀ ਚਾਹੀਦੀ, ਉਸ ਚੀਜ਼ ਨੂੰ ਦਲਾਇਲ ਦੇ ਨਾਲ ਸਾਬਤ ਵੀ ਕਰਨਾ ਚਾਹੀਦਾ ਹੈ। ਸ਼ੁਰਲੀਆਂ ਨਹੀਂ ਛੱਡਣੀਆਂ ਚਾਹੀਦੀਆਂ। ਫੈਸਲੇ ਹੋਏ ਨੇ ਉਹ ਪਤਾ ਸਾਰਿਆਂ ਨੂੰ ਕਿ ਕਿੱਥੇ ਬੈਠ ਕੇ ਫੈਸਲੇ ਹੋਏ ਨੇ। ਇਹ ਮਾਮਲਾ ਇਸੇ ਤਰ੍ਹਾਂ ਚੱਲਦੇ ਰਹੇ ਨੇ। ਹਾਂ, ਤੀਫੀ ਬੱਟ ਦੇ ਮਰਨ ਤੋਂ ਬਾਅਦ ਤੇ ਗੋਗੀ ਬੱਟ ਦੀ ਗ੍ਰਿਫਤਾਰੀ ਦੀ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ, ਉਸ ਤੋਂ ਬਾਅਦ
ਜਵੇਦ ਬੱਟ ਜਿਹੜਾ ਤੀਫੀ ਬੱਟ ਦਾ ਬਿਨੋਈ ਸੀ, ਉਹਨੂੰ ਵੀ ਸ਼ੂਟਰਾਂ ਨੇ ਮਾਰਿਆ ਸੀ, ਉਹਦੀ ਵੀ ਕਿਧਰੇ ਪਲੈਨਿੰਗ ਹੋਈ ਸੀ। ਉਹਦੇ ਹਵਾਲੇ ਦੇ ਨਾਲ ਜਿਹੜੇ ਇਸ ਦੂਸਰੀ ਪਾਰਟੀ ਦੇ ਲੋਕ ਨੇ ਉਹਨਾਂ ਦਾ ਵੀ ਇਹ ਕਹਿਣਾ, ਬਲਕਿ ਕਮੈਂਟਸ ਵੀ ਮੈਂ ਪੜ੍ਹੇ ਨੇ, ਕੋਈ ਜਿਹੜੇ ਆਪਣੇ ਚੱਲਦੇ ਨੇ ਪ੍ਰੋਗਰਾਮ ਚੱਲਦੇ ਪਏ ਨੇ, ਵਲੌਗਸ ਚੱਲਦੇ ਪਏ ਨੇ, ਉਹਨਾਂ ਦੇ ਪ੍ਰੋਗਰਾਮ 'ਚ ਲੋਕਾਂ ਦੀ ਕਈਆਂ ਦੀ ਇਹ ਵੀ ਰਾਏ ਹੈਗੀ, ਉਹ ਇਹ ਵੀ ਡਿਮਾਂਡ ਕਰਦੇ ਪਏ ਨੇ। ਉਹਨਾਂ ਦਾ ਇਹ ਕਹਿਣਾ ਹੈਗਾ ਕਿ ਯਾਰ ਤੀਫੀ ਬੱਟ ਨੂੰ ਸਾਥੀ ਛੁਡਾਉਣ ਆ ਗਏ ਨੇ, ਤੀਫੀ ਬੱਟ ਨੇ ਅਮੀਰ ਬਲਾਜ ਦਾ ਕਤਲ ਕੀਤਾ, ਗੋਗੀ ਬੱਟ ਉਹਦੇ ਕਤਲ ਸ਼ਾਮਿਲ ਹੈਗਾ ਸੀ ਪਲੈਨਿੰਗ ਦੇ ਵਿੱਚ, ਇਹ ਕ੍ਰਿਮੀਨਲ ਸਨ, ਫਲਾਨ ਸਨ, ਟਿਮਕਾਨ ਸਨ, ਬਹੁਤ ਸਾਰੀਆਂ ਮਤਲਬ ਚੀਜ਼ਾਂ ਚੱਲ ਰਹੀਆਂ। ਉਹ ਜਿਹੜੇ ਕਮੈਂਟਸ ਮੈਂ ਪੜ੍ਹ ਰਿਹਾ ਤੇ ਜਿਹੜੀ ਇੱਕ ਬਹਿਸ ਚੱਲ ਰਹੀ ਹੈ ਨਾ ਮਖਸੂਸ ਹਲਕਾ ਹੈ ਬਾਪ ਦੇ ਵਿੱਚ, ਉਹ ਕਹਿੰਦੇ ਨੇ ਕਿ ਯਾਰ ਜਵੇਦ ਬੱਟ ਵੀ ਤੇ ਕੋਈ ਇਨਸਾਨ ਦਾ ਬੱਚਾ ਸੀ, ਉਹਦੀ ਵੀ ਕੋਈ ਫੈਮਿਲੀ ਸੀ, ਉਹਦੇ ਵੀ ਬੱਚੇ ਸਨ, ਉਹਦੀ ਵੀ ਬੇਵਾ ਹੈਗੀ ਹੈ। ਆਇਆ ਕਿ ਉਹਦੇ ਕਾਤਲ ਜਿਹੜੇ ਨੇ, ਉਹਦੇ ਮੁਲਜ਼ਮ ਜਿਹੜੇ ਨੇ, ਉਹਨਾਂ ਨੂੰ ਵੀ ਕੋਈ ਸਾਥੀ ਛੁਡਾਉਣ ਆਣਗੇ, ਉਹ ਵੀ ਸੀਸੀਟੀਵੀ ਦੀ ਗ੍ਰਿਫਤ ਵਿੱਚ ਆਣਗੇ ਜਾਂ ਨਹੀਂ ਆਣਗੇ, ਜਾਂ ਉਹ ਆਜ਼ਾਦ ਮਿਲਣਗੇ। ਇਹ ਫੈਸਲੇ ਜਿਹੜੇ ਨੇ ਉਹ ਸਿਰਫ ਇੱਕ ਪਾਰਟੀ ਵਾਸਤੇ ਹੈ ਨੇ ਜਾਂ ਉਹਨਾਂ ਮੁਲਜ਼ਮ ਵਾਸਤੇ ਵੀ ਹੈ ਨੇ ਜਿਨ੍ਹਾਂ ਨੇ ਜਵੇਦ ਬੱਟ ਨੂੰ ਕਤਲ ਕੀਤਾ। ਇੱਕ ਆਮ ਬਹਿਸ ਚੱਲਦੀ ਪਈ ਹੈ ਸ਼ਹਿਰ ਦੇ ਵਿੱਚ, ਤੇ ਕਮੈਂਟਸ ਦੇ ਵਿੱਚ ਵੀ ਲੋਕ ਜਿਹੜੇ ਨੇ ਇਸ ਚੀਜ਼ ਨੂੰ ਕਹਿ ਰਹੇ ਨੇ। ਬਹੁਤ ਸ਼ੁਕਰੀਆ ਮਿਰਜ਼ਾ ਸਾਹਿਬ, ਤੁਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਉਹ ਸਾਹਮਣੇ ਲਿਆਏ। ਔਰ ਮੈਂ ਹੁਣ ਨਾਜ਼ਰੀਨ ਇਸ ਹਵਾਲੇ ਨਾਲ ਇਹ ਗੱਲ ਕਰਾਂਗਾ ਕਿ ਗੋਗੀ ਬੱਟ ਦੇ ਹਵਾਲੇ ਨਾਲ ਆਖਰੀ ਇਤਲਾਤ ਇਹ ਹੀ ਨੇ ਕਿ ਉਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਕਿ ਜਿਵੇਂ ਆਮਿਰ ਮਿਰਜ਼ਾ ਸਾਹਿਬ ਦੱਸ ਰਹੇ ਨੇ ਕਿ ਪੁਲਿਸ ਅਜੇ ਤੱਕ ਕਨਫਰਮ ਨਹੀਂ ਕਰ ਰਹੀ ਕਿ ਉਹਨੂੰ ਗ੍ਰਿਫਤਾਰ ਕੀਤਾ ਹੈ ਜਾਂ ਨਹੀਂ ਕੀਤਾ। ਬਹਰਹਾਲ ਇਹ ਕੱਲ੍ਹ ਸੁਬਹ ਤੱਕ ਅਖੀਰ ਪਤਾ ਚੱਲੇਗਾ ਕਿ ਇਹ ਮਾਮਲਾ ਕੀ ਹੈ। ਸੋ ਤੀਫੀ ਬੱਟ ਦੇ ਮਰਨ ਨਾਲ ਜੁਰਮ ਦੀ ਦੁਨੀਆ ਦਾ ਇੱਕ ਵੱਡਾ ਬਾਬ ਜਿਹੜਾ ਹੈ ਉਹ ਬੰਦ ਹੋ ਗਿਆ, ਕਿਉਂਕਿ ਤੀਫੀ ਮੈਂ ਸਮਝਦਾ ਵਾਂ ਕਿ ਬਦਮਾਸ਼ੀ ਦੇ ਹਵਾਲੇ ਨਾਲ ਇੱਕ ਯੂਨੀਵਰਸਿਟੀ ਦਾ ਦਰਜਾ ਰੱਖਦਾ ਸੀ, ਔਰ ਕੋਈ ਬੰਦਾ ਇਹ ਨਹੀਂ ਸੀ ਸੋਚ ਰਿਹਾ ਕਿ CCD ਏਡਾ ਵੱਡਾ ਕੰਮ ਕਰੇਗੀ, ਏਡੇ ਵੱਡੇ ਬੰਦੇ ਨੂੰ ਹੱਥ ਪਾ ਲੈਗੀ। ਯਕੀਨਨ ਆਵਾਮ ਦਾ ਇਤਮਾਦ ਜਿਹੜਾ CCD ਦੇ ਉੱਤੇ ਉਹ ਵੀ ਵਧਿਆ ਵੇ, ਔਰ CCD ਜਿਹੜੀ ਹੈ ਉਹ ਵੀ ਪੂਰੇ ਇਤਮਾਦ ਹੋ ਕੇ ਹੁਣ ਕੰਮ ਕਰੇਗੀ। ਮਿਲਦੇ ਹਾਂ ਕਿਸੇ ਹੋਰ ਸਟੋਰੀ ਵਿੱਚ। ਤੁਹਾਡਾ ਸਾਰਿਆਂ ਦਾ ਰੱਬ ਰਾਖਾ।